ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 11 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇ ਇਸ ਮੌਕੇ ਤੁਸੀਂ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਇਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚੱਲਦੇ, ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੇ ਆ, ਉਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ। ਇਸ ਦੇ ਨਾਲ ਨਾਲ ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ ਲਈ ਕਾਲ 4082722500। ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-00503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਾਨੀ ਪਰਿਵਾਰ ਲਈ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡਸ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਐਸ ਦੀ 에ਅਰ ਫੋਰਸ ਨੇ 15 ਦੇ ਕਰੀਬ ਜੋ 에ਅਰਮੈਨ ਆ, ਜਿਨ੍ਹਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ, ਜੈਕ ਟਿਜ਼ੇਰਾ ਦੀ, ਜਿਸ ਨੇ ਲੀਕ ਕੀਤੀ ਸੀ ਸਾਰੀ ਇਨਫੋਰਮੇਸ਼ਨ ਇੱਕ ਵੈਬਸਾਈਟ ਦੇ ਉੱਤੇ, ਉਹਦੇ ਸੰਬੰਧ ਦੇ ਵਿੱਚ ਉਹਨਾਂ ਦੇ ਉੱਤੇ ਐਕਸ਼ਨ ਲਿਆ ਆ, ਉਹਨਾਂ ਨੂੰ ਡਿਸਿਪਲਿਨ ਕੀਤਾ ਗਿਆ ਹੈਗਾ। ਵਾਚਡੌਗ ਰਿਪੋਰਟ ਨੇ ਫਾਈਂਡ ਆਊਟ ਕੀਤਾ ਵੀ ਟਿਜ਼ੇਰਾ ਦੇ ਜਿਹੜੇ ਇਮੀਡੀਏਟ ਸੁਪਰਵਾਈਜ਼ਰ ਸੀ, ਉਹ ਅਵੇਅਰ ਤਾਂ ਨਹੀਂ ਸੀ, ਪਰ ਉਹਨਾਂ ਨੂੰ ਵਾਚ ਆਊਟ ਪੂਰੀ ਤਰ੍ਹਾਂ ਕਰਨਾ ਚਾਹੀਦਾ ਸੀ ਵੀ ਉਹਦੇ ਨਾਲ ਦਾ ਜਿਹੜਾ ਉਹਨਾਂ ਦਾ ਸਾਥੀ ਆ, ਉਹ ਕਿਸ ਤਰ੍ਹਾਂ ਜਿਹੜੀ ਆ ਪੂਰੀ ਇਨਫੋਰਮੇਸ਼ਨ ਇੱਕ ਜਿਹੜਾ ਪ੍ਰਾਈਵੇਟ ਵੈਬਸਾਈਟ ਆ ਉਹਦੇ ਉੱਤੇ ਪਾ ਸਕਦਾ ਹੈਗਾ ਆ। 15 ਜੋ ਸਰਵਿਸ ਮੈਂਬਰਸ ਆ, ਜਿਨ੍ਹਾਂ ਦੇ ਵਿੱਚੋਂ ਸਟਾਫ ਸਰਜੈਂਟ ਤੋਂ ਲੈ ਕੇ ਕਰਨਲ ਤੱਕ ਦੇ ਲੈਵਲ ਦੇ ਜੋ ਬੰਦੇ ਆ, ਤੇ ਉਹਨਾਂ ਨੂੰ ਇਹ ਡਿਸਿਪਲਿਨ ਕੀਤਾ ਗਿਆ ਹੈਗਾ ਆ। ਜਸਟਿਸ ਡਿਪਾਰਟਮੈਂਟ ਨੇ ਕ੍ਰਿਮੀਨਲ ਇਨਵੈਸਟੀਗੇਸ਼ਨ ਇਹਦੇ ਸੰਬੰਧ ਦੇ ਵਿੱਚ ਕੀਤੀ ਸੀ, ਜਦੋਂ ਇੱਕ ਬਹੁਤ ਹੀ ਮਸ਼ਹੂਰ ਆਨਲਾਈਨ ਪਲੇਟਫਾਰਮ ਡਿਸਕੌਰਡ ਆ, ਜਿਹਦੇ ਉੱਤੇ ਇਸ ਬੰਦੇ ਨੇ ਜੋ 에ਅਰ ਫੋਰਸ ਦਾ EMPLOYEE ਆ, ਜੋ ਕਲਾਸੀਫਾਈਡ ਇਨਫੋਰਮੇਸ਼ਨ ਆ ਉਹ ਪਾ ਦਿੱਤੀ ਸੀ। ਤੇ ਉਸ ਤੋਂ ਬਾਅਦ ਹੁਣ ਇਹ ਸਾਰਾ ਕੁਝ ਬਾਹਰ ਆਇਆ ਹੈਗਾ। 에ਅਰ ਫੋਰਸ ਦੇ ਸੈਕਟਰੀ ਫਰੈਂਕ ਕੈਂਡਲ, ਉਹਨਾਂ ਨੇ ਕਿਹਾ ਵੀ ਹਰ ਇੱਕ 에ਅਰਮੈਨ ਜੋ ਹੈਗਾ ਆ, ਉਹਦੀ ਡਿਊਟੀ ਆ ਵੀ ਸਾਡੀ ਨੇਸ਼ਨ ਦੀ ਸੇਫ ਗਾਰਡ ਕਰਨਾ ਕੋਈ ਵੀ ਜਿਹੜੀ ਕਲਾਸੀਫਾਈਡ ਡਿਫੈਂਸ ਇਨਫੋਰਮੇਸ਼ਨ ਹੈਗੀ ਆ ਜੀ। ਤੇ ਜਦੋਂ ਇਹ ਟਰਸਟ ਟੁੱਟ ਜਾਂਦਾ ਆ ਤੇ ਇਹ ਸਾਡੇ ਕਾਨੂੰਨਾਂ ਦੇ ਮੁਤਾਬਕ ਨਹੀਂ, ਤੇ ਉਹ ਸਾਰੇ ਹੀ ਇੰਡੀਵਿਜੂਅਲ ਨੂੰ ਅਕਾਊਂਟੇਬਲ ਹੋਣਾ ਪਊਗਾ। ਤੇ ਕਹਿੰਦੇ ਵੀ ਸਾਡੀ ਜਿਹੜੀ ਨੈਸ਼ਨਲ ਸਿਕਿਉਰਿਟੀ ਆ, ਉਹ ਹਰ ਲੈਵਲ ਦੇ ਉੱਤੇ ਕ੍ਰਿਟੀਕਲ ਐਸੈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਉਹਨਾਂ ਦਾ ਜਿਹੜਾ ਫਰਜ਼ ਬਣਦਾ, ਜੋ ਗਵਰਨਮੈਂਟ ਦੇ ਜਿਹੜੇ ਆ EMPLOYEE ਹੈਗੇ ਆ। ਜੀ, ਕਹਿੰਦੇ ਵੀ ਇਸ ਬੰਦੇ ਨੂੰ ਸਿਕਿਉਰਿਟੀ ਕਲੀਅਰੈਂਸ ਮਿਲਦੀ ਰਹੀ, ਜਦ ਕਿ ਇਹਦੇ ਦੁਆਰਾ ਜਿਹੜੇ ਵਾਇਲੈਂਟ ਥ੍ਰੈਟਸ ਆ ਉਹ ਦਿੱਤੇ ਜਾਂਦੇ ਰਹੇ ਸੀਗੇ। ਜੈਕ ਟੈਕਸੇਰਾ ਜਿਹੜਾ ਆ ਉਸ ਦੇ ਕੋਲੋਂ ਵੀ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਲਾਸਟ ਟਾਈਮ ਜਦੋਂ ਇਹਦੇ ਨਾਲ ਕਹਿੰਦੇ ਵੀ ਗੱਲਬਾਤ ਹੋਈ ਸੀ 2 ਦਿਨ ਪਹਿਲਾਂ ਆਨਲਾਈਨ ਹੋਣ ਤੋਂ, ਤਾਂ ਉਹਨੇ ਕਿਹਾ ਸੀਗਾ ਵੀ ਭਾਈ ਜਿੰਨੀ ਵੀ ਕੋਈ ਇਨਫੋਰਮੇਸ਼ਨ ਆ ਉਹਨੂੰ ਲੁਕਾ ਕੇ ਰੱਖੋ ਤੇ ਜਾਂ ਡਿਲੀਟ ਜਿਹੜੀ ਉਹ ਕਰ ਲਓ, ਜਿਹੜੀ ਵੀ ਉਸ ਦੇ ਨਾਲ ਸੰਬੰਧਿਤ ਜਿਹੜੀ ਹੋਵੇ। ਉਸ ਤੋਂ ਬਾਅਦ ਦੇ ਵਿੱਚ ਉਹ ਇੱਕਦਮ ਗਾਇਬ ਵੀ ਹੋ ਗਿਆ ਸੀ ਆਨਲਾਈਨ, ਉਸ ਤੇ ਸਾਰਾ ਕੁਛ ਜਿਹੜਾ ਉਹ ਹੋਇਆ ਸੀ। ਹੁਣ ਦੇਖੋ ਸੈਂਕੜੇ ਹੀ ਦਸਤਾਵੇਜ਼, ਕਲਾਸੀਫਾਈਡ ਡਾਕੂਮੈਂਟਸ ਇਸਨੇ ਆਨਲਾਈਨ ਜਿਹੜੇ ਉਹ ਪੇਸ਼ ਕਰ ਦਿੱਤੇ ਹੈਗੇ ਆ। ਦੇਖੋ ਇਹਦੇ ਵਿੱਚ ਵੀ 2 ਚੀਜ਼ਾਂ ਨੇ। ਇੱਕ ਤਾਂ ਜਿਹੜੇ ਨੈਸ਼ਨਲ ਸਿਕਿਉਰਿਟੀ ਦੇ ਪੱਖ ਤੋਂ ਆਬਵੀਅਸਲੀ ਸਰਕਾਰ ਤਾਂ ਕਹੂਗੀ ਤਾਂ ਸਾਰੇ ਜਣੇ ਕਹਿਣਗੇ ਵੀ ਮਾੜੀ ਗੱਲ ਆ,
ਪਰ ਕਈ ਵਾਰੀ ਜਿੱਦਾਂ ਸਨੋਡਨ ਸੀਗਾ ਜਾਂ ਹੋਰ ਸੀਗਾ ਜਾਂ ਵਿਕੀਲੀਕਸ ਵਾਲੇ ਆ ਜਾਂ ਕੋਈ ਵੀ ਚੀਜ਼ਾਂ ਜਦੋਂ ਬਾਹਰ ਆਉਂਦੀਆਂ, ਜਿਹੜੇ ਦੂਜੇ ਪੱਖ ਵਾਲੇ ਆ ਉਹ ਇਹ ਕਹਿੰਦੇ ਹੁੰਦੇ ਆ ਵੀ ਐਟਲੀਸਟ ਕਿਸੇ ਨੇ ਹੌਸਲਾ ਕਰਕੇ ਕੋਈ ਚੀਜ਼ਾਂ ਜਿਹੜੀਆਂ ਉਹ ਪੇਸ਼ ਜਿਹੜੀਆਂ ਉਹ ਕੀਤੀਆਂ ਵੀ ਅੰਦਰ ਖਾਤੇ ਕੀ ਹੋ ਰਿਹਾ। ਜਦੋਂ ਸਨੋਡਨ ਵਾਲਾ ਹੋਇਆ ਸੀ ਉਦੋਂ NSA ਦਾ ਕਿੰਨਾ ਰੌਲਾ ਪਿਆ ਸੀ ਵੀ ਇਹ ਕਿਸ ਤਰੀਕੇ ਦੇ ਨਾਲ ਹਰ ਇੱਕ ਦੇ ਉੱਤੇ ਹੀ ਸਪਾਈਇੰਗ ਜਸੂਸੀ ਜਿਹੜੀ ਉਹ ਕਰ ਰਹੇ ਹੈਗੇ ਆ। ਪਰ ਇਹ ਹੁਣ ਕਾਂਗਰਸ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਇੱਕ ਵੱਡੇ ਪੱਧਰ ਦੇ ਉੱਤੇ ਬਣਿਆ ਆ। ਡਿਸਕੌਰਡ ਲੀਕਸ ਕਰਕੇ ਜਾਣਿਆ ਜਾਂਦਾ ਸੀਗਾ। ਵਾਸ਼ਿੰਗਟਨ ਪੋਸਟ ਨੇ ਇਸ ਦੇ ਉੱਤੇ ਕਾਫੀ ਜ਼ਿਆਦਾ ਮਲਟੀ ਪਾਰਟ ਇਨਵੈਸਟੀਗੇਸ਼ਨ ਆ ਉਹ ਪੇਸ਼ ਕੀਤੀ ਸੀ, ਤੇ ਜਲਦੀ ਕਹਿੰਦੇ ਇਹਦੇ ਉੱਤੇ ਇਹਨਾਂ ਨੇ ਹੁਣ ਇੱਕ ਡਾਕੂਮੈਂਟਰੀ ਵੀ ਰਿਲੀਜ਼ ਜਿਹੜੀ ਆ ਉਹ ਕਰਨੀ ਹੈਗੀ ਆ। ਅਗਲੀ ਗੱਲ ਕਰਦੇ ਜਾਈਏ, US ਨੇ ਵੀਕਐਂਡ ਦੇ ਉੱਤੇ ਆਪਾਂ ਦੱਸਿਆ ਹੀ ਸੀਗਾ ਵੀ ਪੈਲਸਟੀਨੀਅਨ ਦੇ ਵਿੱਚ ਸੀਜ਼ ਫਾਇਰ ਦੇ ਲਈ ਗਾਜ਼ਾ ਪੱਟੀ ਦੇ ਵਿੱਚ ਉਹਦੇ ਵਿੱਚ ਪਿਆ ਜਿਹੜੀ ਸੀਗੀ ਸਿਕਿਉਰਿਟੀ ਕਾਉਂਸਲ ਦੀ ਵੋਟ ਆ ਉਸ ਦੇ ਉਲਟ ਪਾਈ ਸੀਗੀ ਵੀ ਸੀਜ਼ ਫਾਇਰ ਹੋਵੇ। ਤਾਂ ਉਸ ਨੂੰ ਲੈ ਕੇ ਜਿਹੜੇ ਪੈਲਸਤੀਨੀ ਲੋਕ ਆ ਖਾਸ ਕਰਕੇ ਇੱਥੇ ਅਮਰੀਕਾ 'ਚ ਬੈਠੇ ਆ ਉਹ ਕਹਿ ਰਹੇ ਆ ਵੀ ਤੁਸੀਂ ਸਾਡੇ ਨਾਲ ਧੋਖਾ ਕੀਤਾ ਆ ਤੇ ਤੁਸੀਂ ਸਾਨੂੰ ਫੇਲ ਕਰ ਦਿੱਤਾ ਆ, ਤੁਸੀਂ ਪੈਲਸਤੀਨੀ ਲੋਕਾਂ ਨੂੰ ਫੇਲ ਕੀਤਾ ਆ। US ਨੇ UN ਦੇ ਵਿੱਚ ਸਿਕਿਉਰਿਟੀ ਕਾਉਂਸਲ 'ਚ ਇਸ ਮਤੇ ਦੇ ਉਲਟ US ਨੇ ਵੀਟੋ ਕਰ ਦਿੱਤਾ ਸੀ। UK ਨੇ ਇਸ ਦੇ ਵਿੱਚ ਹਿੱਸਾ ਜਿਹੜਾ ਉਹ ਨਹੀਂ ਸੀ ਲਿਆ। ਬਾਕੀ ਸਾਰਿਆਂ ਨੇ ਸੀਜ਼ ਫਾਇਰ ਦੀ ਜਿਹੜੀ ਉਸ ਟਾਈਮ ਦੇ ਉੱਤੇ ਹਮਾਇਤ ਕੀਤੀ ਸੀ। ਇੱਥੇ ਫਰੈਜ਼ਨੋ ਦੇ ਵਿੱਚ ਵੀਕਐਂਡ ਦੇ ਉੱਤੇ ਪਿਛਲੇ ਵੀਕ ਦੇ ਵਿੱਚ ਪੈਲਸਤੀਨੀ ਫਲੈਗ ਵੀ ਜਿਹੜਾ ਆ ਉਹ ਲਹਿਰਾਇਆ ਗਿਆ ਆ। ਕਾਉਂਸਲ ਮੈਂਬਰ ਮਿਗਲ ਆਰਕਸ ਜਿਹੜੇ ਆ ਉਹਨਾਂ ਨੇ ਮਿਕਲ ਆਰੇਅਸ ਉਹਨਾਂ ਨੇ ਇਸ ਨੂੰ ਜਿਹੜਾ ਮੁੱਖ ਤੌਰ ਦੇ ਉੱਤੇ ਲੈ ਕੇ ਆਂਦਾ ਸੀ। ਨਾਲ ਹੋਰ ਕਈ ਜਣੇ ਵੀ ਉੱਥੇ ਮੌਜੂਦ ਸੀ। ਉਹਨਾਂ ਨੇ ਕਿਹਾ ਵੀ ਭਾਈ ਜਿਸ ਤਰੀਕੇ ਦੇ ਨਾਲ ਸਾਡੇ ਲਈ ਪੈਲਸਤੀਨੀ ਲੋਕ ਉਨੇ ਹੀ ਇੰਪੋਰਟੈਂਟ ਆ ਜਿੰਨੇ ਜਿਊਸ਼ ਆ, ਜਿੰਨੀ ਹਿਮਾਊਨ ਕਮਿਊਨਿਟੀ ਆ, ਜਿੰਨੀਆਂ ਬਾਕੀ ਕਮਿਊਨਿਟੀਜ਼ ਇੱਥੇ ਰਹਿ ਰਹੀਆਂ ਹੈਗੀਆਂ ਆ, ਤੇ ਅਸੀਂ ਉਹਨਾਂ ਦੇ ਨਾਲ ਇੱਥੇ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਉਹ ਖੜੇ ਆ ਵੀ ਜਿੱਥੇ ਧੱਕਾ ਹੋ ਰਿਹਾ ਅਸੀਂ ਉਸ ਚੀਜ਼ ਨੂੰ ਕਵਾਂਗੇ। ਪੈਲਸਟੀਨੀਅਨ ਐਂਬੈਸਡਰ ਜਿਹੜੇ UK ਨੂੰ ਹੈਗੇ ਨੇ ਹਸਮ ਜ਼ੋਮਲਟ, ਉਹਨਾਂ ਨੇ ਕਿਹਾ ਵੀ US ਨੇ ਇੱਕ ਵਾਰੀ ਫੇਰ ਪੈਲਸਟੀਨੀਅਨਸ ਨੂੰ ਫੇਲ ਕੀਤਾ ਹੈਗਾ ਆ। ਵਾਈਟ ਹਾਊਸ ਨੇ ਇਸ ਦੇ ਉੱਤੇ ਅਜੇ ਤੱਕ ਕੋਈ ਵੀ ਟਿੱਪਣੀ ਜਿਹੜੀ ਉਹ ਨਹੀਂ ਕੀਤੀ ਸੀ। ਦੋਹਾ ਦੇ ਵਿੱਚ ਇੱਕ ਫੋਰਮ ਹੋ ਰਿਹਾ ਆ ਕਤਰ ਦੇ ਵਿੱਚ, ਉਸ ਦੇ ਸਾਈਡਲਾਈਨਸ ਤੇ ਹੋ ਕੇ ਉਹਨਾਂ ਨੇ ਗੱਲ ਕੀਤੀ ਸੀ। ਆਰਟੀਕਲ 99 ਇਨਵੋਕ ਕਰਕੇ ਬੀਤੇ ਵੀਕ ਦੇ ਵਿੱਚ UN ਦੇ ਜਿਹੜੇ ਸਕੱਤਰ ਜਨਰਲ ਨੇ ਐਂਟੋਨੀਓ ਗੁਤਰਸ, ਉਹਨਾਂ ਨੇ ਇਸ ਮਤੇ ਨੂੰ ਸਿਕਿਉਰਿਟੀ ਕਾਉਂਸਲ ਦੇ ਵਿੱਚ ਲੈ ਕੇ ਆਂਦਾ ਸੀ ਜਿਸ ਉੱਤੇ ਇਕੱਲੀ ਜਿਹੜੀ ਵੋਟ ਆ ਉਲਟ US ਨੇ ਪਾਈ ਸੀ। ਸੋ US ਪੂਰੀ ਤਰ੍ਹਾਂ ਇਜ਼ਰਾਈਲ ਦੀ ਜਿਹੜੀ ਉਹ ਹਮਾਇਤ ਦੇ ਵਿੱਚ ਆ। US ਨੇ ਬਾਅਦ ਦੇ ਵਿੱਚ ਇਹ ਕਿਹਾ ਸੀ ਉੱਥੇ ਵੀਟੋ ਕਰਨ ਵੇਲੇ ਵੀ ਕਹਿੰਦੇ ਵੀ ਜੇ ਅੱਜ ਅਸੀਂ ਇਸ ਦੇ ਵਿੱਚ ਸੀਜ਼ ਫਾਇਰ ਦਾ ਐਲਾਨ ਕਰਦੇ ਹਾਂ ਤਾਂ ਬੇਸਿਕਲੀ ਹਮਾਸ ਨੂੰ ਇਹ ਮੌਕਾ ਮਿਲੂਗਾ ਵੀ ਇੱਦਾਂ ਦੇ ਪੁੱਠੇ ਕੰਮ 7 ਅਕਤੂਬਰ ਵਰਗੇ ਦੁਬਾਰਾ ਕਰਕੇ ਵੀ ਤੁਸੀਂ ਜਿਹੜਾ ਆ ਤੁਸੀਂ ਸਾਨੂੰ ਜਿਹੜਾ ਬਾਅਦ ਦੇ ਵਿੱਚ ਮਾਰੋ ਵੀ ਨਾ। ਪਰ ਇੱਥੇ ਲੋਕ ਜਿਹੜਾ ਆ ਉਹ ਇਸ ਗੱਲੋਂ ਜ਼ਿਆਦਾ ਪਰੇਸ਼ਾਨ ਜਾਂ ਬੇਚੈਨ ਨੇ ਵੀ ਕਲੈਕਟਿਵ ਪਨਿਸ਼ਮੈਂਟ ਦੇ ਉਲਟ ਜਿਹੜਾ ਦੁਨੀਆ ਭਰ ਦੇ ਵਿੱਚ ਹਾਹਾਕਾਰ ਮਚੀ ਆ ਵੀ ਤੁਸੀਂ ਹਮਾਸ ਨੂੰ ਹਮਲਾ ਕਰਨਾ ਹੈ, ਹਮਾਸ ਨੂੰ ਮਾਰਨਾ ਹੈ, ਉਹਦੇ ਲਈ ਤਾਂ ਕੋਈ ਤੁਹਾਨੂੰ ਰੋਕ ਨਹੀਂ ਰਿਹਾ, ਪਰ ਆਮ ਜਿਹੜੇ ਸਿਵਿਲੀਅਨਸ ਦਾ ਉੱਥੇ ਕਾਂਡ ਹੋ ਰਿਹਾ ਆ ਉਸ ਉੱਤੇ ਲੋਕ ਕਾਫੀ ਜ਼ਿਆਦਾ ਸਵਾਲ ਚੁੱਕ ਰਹੇ ਨੇ। ਇਹ ਸਾਰੇ ਕੁਝ ਕਾਸੇ ਨੂੰ ਲੈ ਕੇ ਹੁਣ ਅਮਰੀਕਾ ਦੀਆਂ ਜੋ ਟੌਪ ਦੀਆਂ ਯੂਨੀਵਰਸਿਟੀਜ਼ ਆ ਉਹਨਾਂ ਦੇ ਪ੍ਰੈਜ਼ੀਡੈਂਟਸ ਦੇ ਉੱਤੇ ਵੀ ਕਾਫੀ ਜਿਹੜਾ ਪ੍ਰੈਸ਼ਰ ਬਣ ਰਿਹਾ ਹੈ। ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੀ ਹੀਅਰਿੰਗ ਹੋਈ ਸੀ ਜਿਹਦੇ ਵਿੱਚ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ ਪ੍ਰੈਜ਼ੀਡੈਂਟ, ਹਾਰਵਰਡ ਯੂਨੀਵਰਸਿਟੀ ਦੇ ਤੇ MIT ਦੇ ਪ੍ਰੈਜ਼ੀਡੈਂਟ ਦੀ ਹੀਅਰਿੰਗ ਦੇ ਦੌਰਾਨ ਜੋ ਉਹਨਾਂ ਦੀ ਡਿਸਕਸ਼ਨ ਹੋਈ ਸੀ ਉਹ ਤੋਂ ਬਾਅਦ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਉਹ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ ਪ੍ਰੈਜ਼ੀਡੈਂਟ ਤੇ ਪਿਆ। ਉਸਨੇ 2 ਦਿਨ ਪਹਿਲਾਂ ਰਿਜ਼ਾਈਨ ਵੀ ਕਰ ਦਿੱਤਾ। ਹੁਣ ਜਿਹੜੀ ਹਾਰਵਰਡ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਆ ਕਲੌਡੀਆ ਗੇ, ਉਹਨਾਂ ਦੇ ਉੱਤੇ ਵੀ ਸਕੂਲ ਬੋਰਡ ਵੱਲੋਂ ਜਿਹੜਾ ਆ ਕਾਫੀ ਪ੍ਰੈਸ਼ਰ ਪੈ ਰਿਹਾ ਹੈਗਾ ਆ ਵੀ ਉਹਨਾਂ ਨੇ ਜੈਨੋਸਾਈਡ ਆਫ ਜਿਊਜ਼ ਨੇ ਵੀ ਵਾਇਲੇਟ ਕੀਤਾ ਗਿਆ ਕਾਲ ਆਈਵੀ ਲੀਗ ਸਕੂਲ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਉਹਨਾਂ ਦਾ ਸਟੈਂਡ ਕੀ ਸੀ। ਸੋ 500 ਤੋਂ ਵੱਧ ਜਿਹੜੇ ਹਾਰਵਰਡ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਸ ਆ ਉਹਨਾਂ ਨੇ ਯੂਨੀਵਰਸਿਟੀ ਪ੍ਰੈਜ਼ੀਡੈਂਟ ਦੀ ਸਪੋਰਟ ਕੀਤੀ ਆ, ਪਰ ਹਾਰਵਰਡ ਕਾਰਪੋਰੇਸ਼ਨ ਤੇ ਹਾਰਵਰਡ ਬੋਰਡ ਆਫ ਓਵਰਸੀਜ਼ ਤੇ ਯੂਨੀਵਰਸਿਟੀ ਦੀ ਸੈਕੰਡ ਹਾਈਐਸਟ ਗਵਰਨਿੰਗ ਬੋਡੀ ਜਿਹੜੀ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਆ ਡੋਨਰਸ ਦਾ ਜਿਹੜੇ ਬਹੁਤ ਮਿਲੀਅਨਸ ਆਫ ਡਾਲਰ ਦਿੰਦੇ ਆ ਤੇ ਲਾ ਮੇਕਰਸ ਦਾ ਵੀ ਪ੍ਰੈਜ਼ੀਡੈਂਟ ਦੀ ਛੁੱਟੀ ਹੋਣੀ ਚਾਹੀਦੀ ਹੈਗੀ ਆ। ਤੇ ਕਹਿੰਦੇ ਭਈ ਹਾਰਵਰਡ
ਕ੍ਰਿਸਮਨ ਦਾ ਹਾਰਵਰਡ ਕਾਰਪੋਰੇਸ਼ਨ ਇਹ ਕਹਿ ਰਹੀ ਆ ਵੀ ਪਬਲਿਕ ਸਟੇਟਮੈਂਟ ਜਾਰੀ ਕਰਨੀ ਚਾਹੀਦੀ ਆ ਜੋ ਪ੍ਰੈਜ਼ੀਡੈਂਟ ਕਲੌਡੀਆ ਗੇ ਉਹਦੇ ਸੰਬੰਧ ਦੇ ਵਿੱਚ। ਇੱਥੇ ਇਹ ਸਿਚੁਏਸ਼ਨ ਆ ਪਈ ਯੂਨੀਵਰਸਿਟੀ ਕਹਿੰਦੇ ਵੀ ਸਾਨੂੰ ਇੰਡੀਪੈਂਡੈਂਟ ਰਹਿਣ ਦਿਓ, ਸਾਡੇ ਤੇ ਕੋਈ ਪੋਲੀਟੀਕਲ ਪ੍ਰੈਸ਼ਰ ਨਾ ਪਾਓ, ਸਾਡਾ ਵੀ ਆਪਣਾ ਕੋਈ ਜਿਹੜਾ ਵਿਊ ਪੁਆਇੰਟ ਹੈਗਾ ਆ। ਪਰ ਜਿਹੜੇ ਲੋਕਾਂ ਨੇ ਇੰਨੇ ਮਿਲੀਅਨਸ ਬਿਲੀਅਨਸ ਆਫ ਡਾਲਰ ਪੈਸੇ ਦਿੱਤੇ ਹੋਏ ਆ ਤੇ ਉਹ ਜਿਹੜਾ ਪ੍ਰੈਸ਼ਰ ਆ ਉਹ ਯੂਨੀਵਰਸਿਟੀ ਦੇ ਜਿਹੜੇ ਜਿੰਨੇ ਵੀ ਬੋਰਡ ਆਫ ਡਾਇਰੈਕਟਰ ਆ ਜਾਂ ਉਹਨਾਂ ਦੇ ਉੱਤੇ ਪਾ ਰਹੇ ਹੈਗੇ ਆ। ਪੈਂਸਿਲਵੇਨੀਆ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਲਿਜ਼ ਮੈਗਿਲ ਵੀ ਟੈਸਟੀਫਾਈਡ ਕੀਤਾ ਸੀ ਉਹਨਾਂ ਨੇ, ਤੇ ਉਹਨਾਂ ਨੂੰ ਜਿਹੜਾ ਰਿਜ਼ਾਈਨ ਕਰਨਾ ਪਿਆ ਹੈਗਾ ਆ। MIT ਦੀ ਐਗਜ਼ੀਕਿਊਟਿਵ ਕਮੇਟੀ ਨੇ ਵੀ ਜਿਹੜੀ ਆ ਫੁੱਲ ਤੇ ਅਨਸਰਵ ਸਪੋਰਟ ਦਿੱਤੀ ਆ ਪ੍ਰੈਜ਼ੀਡੈਂਟ ਜੋ MIT ਦੀ ਸੈਲੀ ਕਾਰਨਵਲਥ ਆ ਉਸ ਨੂੰ। ਪਰ ਇਹ ਅੱਜ ਦੀ ਡੇਟ ਦੇ ਵਿੱਚ ਅਮਰੀਕਾ 'ਚ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਵੀ ਕਿ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਜਾਂ ਯੂਨੀਵਰਸਿਟੀ ਦੇ ਸਟੂਡੈਂਟਸ ਆਪਣਾ ਵਿਊ ਪੁਆਇੰਟ ਰੱਖ ਸਕਦੇ ਆ ਕਿ ਨਹੀਂ, ਕਿ ਜਿਹੜੇ ਪੋਲੀਟੀਸ਼ੀਅਨ ਆ ਜਾਂ ਜਿਹੜੇ ਡੋਨਰਸ ਆ ਉਹਨਾਂ ਦੀ ਗੱਲ ਨੂੰ ਹੀ ਸੁਣਨਾ ਪਊਗਾ। ਜੀ, ਮਸਲਾ ਕਾਫੀ ਚਿਰ ਦਾ ਚੱਲਿਆ। ਇਹ ਕਾਂਗਰੈਸ਼ਨਲ ਹੀਅਰਿੰਗ ਤੋਂ ਬਾਅਦ 'ਚ ਹੀ ਮਸਲਾ ਜਿਹੜਾ ਉਹ ਬਣਿਆ ਸੀਗਾ। ਜਿਹੜੀ ਕਲੌਡੀਨ ਗੇ ਆ ਉਹਨੇ ਮਾਫੀ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਅਪੋਲੋਜਾਈਜ਼ ਵੀ ਕਰ ਲਿਆ ਸੀਗਾ। ਆਈ ਐਮ ਸੌਰੀ ਵੀ ਜਿਹੜਾ ਉਹਨੇ ਕਿਹਾ ਸੀਗਾ। ਹਾਰਵਰਡ ਕ੍ਰਿਮਸਨ ਦੇ ਨਾਲ ਆਪਣੀ ਜਿਹੜੀ ਇੰਟਰਵਿਊ ਕਰਦੇ ਹੋਏ ਕਹਿੰਦੇ ਵੀ ਵਰਡਸ ਮੈਟਰ। ਹੁਣ ਤੁਸੀਂ ਦੇਖੋ ਵੀ ਜਦੋਂ ਤਾਂ ਦੇਖੋ ਦੋਨੋਂ ਹੀ ਪੱਖ ਨੇ ਇਹਦੇ ਵਿੱਚ। ਜਿਹੜੇ ਤਾਂ ਨਿਆਣੇ ਉੱਥੇ ਇਹ ਕਹਿ ਰਹੇ ਆ ਹਿੰਸਾ ਨੂੰ ਵਧਾਵਾ ਦੇਣ ਦੀ ਗੱਲ ਕਰ ਰਹੇ ਆ, ਉਹ ਵੀ ਮਾੜੀ ਚੀਜ਼ ਆ। ਪਰ ਦੂਜੇ ਪਾਸੇ ਜੇ ਪੈਲਸਤੀਨੀ ਲੋਕ ਆਪਣੇ ਹੱਕ ਦੀ ਗੱਲ ਕਰਨ ਦੀ ਗੱਲ ਕਰ ਰਹੇ ਵੀ ਧੱਕਾ ਸਾਡੇ ਨਾਲ ਨਾ ਕਰੋ, ਉਹ ਵੀ ਜਿਹੜੀ ਉਹ ਸੁਣ ਕੇ ਜਿਹੜੇ ਹੈਗੇ ਆ ਉਹ ਸੁਣ ਨਹੀਂ ਰਹੇ। ਖਾਸ ਕਰਕੇ ਇਜ਼ਰਾਈਲੀ ਪੱਖ ਵਾਲੇ ਉਹਨੂੰ ਐਂਟੀ ਸੈਮਿਟਿਜ਼ਮ ਦੇ ਨਾਲ ਜੋੜ ਕੇ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਆ। ਸੋ ਜਿਹਦਾ ਜ਼ੋਰ ਆ, ਜਿਹਦਾ ਡੰਡਾ ਆ, ਉਹ ਚਲਾ ਰਿਹਾ ਆ। ਜਿਹੜੀ ਰਿਪਰੈਜ਼ੈਂਟੇਟਿਵ ਅਲੀਜ਼ ਸਟੈਫਨਿਕ ਉਹਨੇ ਕਿਹਾ ਵੀ 1 down 2 to go। ਜਿਹੜੀ ਲਿਜ਼ ਮੈਗਿਲ ਉਸਦਾ ਅਸਤੀਫਾ ਤਾਂ ਹੋ ਗਿਆ ਸੀ, ਰੈਜ਼ਿਗਨੇਸ਼ਨ ਹੋ ਗਿਆ। ਉਹਨਾਂ ਨੇ ਉਸ ਦੀ ਖੁਸ਼ੀ ਜਿਹੜੀ ਉਹ ਮਨਾਈ ਆ। ਗੇ ਤੇ ਕਾਰਨਬਲੋਥ ਉਹਨਾਂ ਨੂੰ ਹੁਣ ਜਿਹੜੇ ਦੋ ਰਹਿ ਗਏ ਆ ਉਹਨਾਂ ਦੇ ਅਸਤੀਫੇ ਵੱਲ ਨੂੰ ਜੋਰ ਲਾਇਆ ਪਿਆ। ਸਟੈਫਨਿਕ ਦੇ ਨਾਲ 71 ਹੋਰ ਬਾਈਪਾਰਟੀਜ਼ਨ ਲਾ ਮੇਕਰਸ ਆ ਜਿਨ੍ਹਾਂ ਨੇ ਚਿੱਠੀ ਲਿਖੀ ਆ ਗਵਰਨਿੰਗ ਬੋਰਡਸ ਜਿਹੜੀ ਦੋਨੋਂ ਹੀ ਹਾਰਵਰਡ ਨੂੰ ਵੀ, ਪੈਂਸਿਲਵੇਨੀਆ ਵਾਲੇ ਨੂੰ ਵੀ, ਪੈਨ ਸਟੇਟ ਵਾਲਿਆਂ ਨੂੰ ਵੀ, ਤੇ ਜਿਹੜੀ MIT ਆ ਉਹਨਾਂ ਨੂੰ ਵੀ। ਕਹਿੰਦੇ ਵੀ ਉਹਨਾਂ ਯੂਨੀਵਰਸਿਟੀ ਲੀਡਰਸ ਨੂੰ ਬਾਹਰ ਦਾ ਜਿਹੜਾ ਉਹ ਰਸਤਾ ਤੋਰੋ। ਉਧਰ ਹਾਰਵਰਡ ਦੇ ਵਿੱਚ ਮਸਲਾ ਹੋਰ ਤਰੀਕੇ ਦੇ ਨਾਲ ਵੀ ਹਰਜੋਤ ਸਿੰਘ ਜੀ ਸਾਹਮਣੇ ਉੱਭਰ ਕੇ ਆ ਰਿਹਾ। ਕਹਿੰਦੇ ਸੈਂਕੜੇ ਜਿਹੜੇ ਫੈਕਲਟੀ ਮੈਂਬਰਸ ਆ ਉਹਨਾਂ ਨੇ ਜਿਹੜੀ ਹਾਰਵਰਡ ਦੀ ਇਹ ਪ੍ਰੈਜ਼ੀਡੈਂਟ ਹੈਗੀ ਹੈ ਕਲੌਡੀਨ ਗੇ, ਉਹਦੇ ਹੱਕ ਦੇ ਵਿੱਚ ਪਟੀਸ਼ਨ ਜਿਹੜੀ ਉਹ ਸ਼ੁਰੂ ਕਰ ਦਿੱਤੀ। ਉਹ ਕਹਿੰਦੇ ਵੀ ਯੂਨੀਵਰਸਿਟੀ ਦੇ ਬੋਰਡ ਦੀ ਮੀਟਿੰਗ ਦੇ ਵਿੱਚ ਹੁਣ ਇਸ ਦਾ ਫੈਸਲਾ ਭਵਿੱਖ ਤੈਅ ਤਾਂ ਹੋਊਗਾ, ਪਰ ਬਹੁਤ ਸਾਰੇ ਜਿਹੜੇ ਆ ਉਹਨਾਂ ਨੇ ਕਲੌਡੀਨ ਗੇ ਦੇ ਹੱਕ ਦੇ ਵਿੱਚ ਵੀ ਜਿਹੜੀ ਪਟੀਸ਼ਨ ਪਾਈ ਆ ਵੀ ਨਹੀਂ, ਇਸ ਨੂੰ ਰਿਮੂਵ ਨਹੀਂ ਕਰਨਾ ਚਾਹੀਦਾ। ਸੋ ਇਹ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਹਰਜੋਤ ਸਿੰਘ ਜੀ ਇਸ ਟਾਈਮ ਦਾਅ ਦੇ ਉੱਤੇ ਲੱਗੀਆਂ ਪਈਆਂ ਆ। ਕੀ ਬਣੂਗਾ ਕੀ ਨਹੀਂ ਬਣੂਗਾ, ਪਰ ਇੱਕ ਚੀਜ਼ ਇਹਨਾਂ ਸਾਰੇ ਕਾਸੇ ਚੋਂ ਅੰਡਰਲਾਈਨਿੰਗ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਇਜ਼ਰਾਈਲ ਵਾਲਿਆਂ ਦੀ ਬਹੁਤ ਤਗੜੀ ਲੌਬੀ ਆ। ਉਹ ਜਿੱਥੇ ਵੀ ਕੋਈ ਉਹਨਾਂ ਦੇ ਉਲਟ ਕਿਸੇ ਵੀ ਤਰੀਕੇ ਦੇ ਨਾਲ ਬੋਲਦਾ ਹੈ, ਚਾਹੇ ਸ਼ਰੇਆਮ ਦੁਨੀਆ ਦੇ ਵਿੱਚ ਕੁਝ ਵੀ ਹੋ ਰਿਹਾ ਵੀ, ਕੋਈ ਕਿੱਦਾਂ ਵੀ ਸਮਝ ਰਿਹਾ ਹੋਵੇ, ਅਗਲੇ ਦੂਜਿਆਂ ਨੂੰ ਜਿਹੜਾ ਉੱਥੇ ਝੂਠਾ ਪਾਉਣਾ ਤੇ ਉਹਨਾਂ ਦੇ ਉੱਤੇ ਦਬਾਅ ਪਾਉਣਾ, ਉਹਦੇ ਲਈ ਉਹ ਪੂਰੀ ਤਰ੍ਹਾਂ ਉਹਨਾਂ ਦਾ ਜਿਹੜਾ ਸਿਸਟਮ ਆ ਉਹ ਪੂਰੀ ਤਰ੍ਹਾਂ ਕਾਰਗਰ ਆ। ਤੇ ਇਸੇ ਕਰਕੇ ਇੱਕ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੂੰ ਅਹੁਦਾ ਦੇਣਾ ਪੈ ਗਿਆ ਤੇ ਦੋਵਾਂ ਦੇ ਉੱਤੇ ਤਲਵਾਰ ਜਿਹੜੀ ਉਹ ਇਸ ਟਾਈਮ ਲਟਕ ਰਹੀ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਉਹ ਅੱਗੇ ਇਸ ਪੂਰੇ ਮਾਮਲੇ ਵਿੱਚ ਬਣਦਾ ਆ। ਪਰ ਯੂਨੀਵਰਸਿਟੀਆਂ ਜਿੱਥੇ ਐਕਟਿਵਿਜ਼ਮ ਦਾ ਧੁਰਾ ਜਿਹੜਾ ਜਿਨ੍ਹਾਂ ਨੂੰ ਮੰਨਿਆ ਜਾਂਦਾ ਆ, ਉਹਦੇ ਵਿੱਚ ਵੀ ਕਾਫੀ ਜ਼ਿਆਦਾ ਇਸ ਟਾਈਮ ਹਿਲਜੁਲ ਨਜ਼ਰ ਆ ਰਹੀ ਆ। ਜੀ, ਅਗਲੀ ਖਬਰ ਵੱਲ ਚਲੀਏ। FBI ਦੇ ਡਾਇਰੈਕਟਰ ਰੇ ਜੋ ਆ ਉਹ ਇੰਡੀਆ ਦੇ ਵਿੱਚ ਪਹੁੰਚ ਗਏ ਹੈਗੇ ਆ। ਉਹ ਜੋ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ 2611 ਪਲਾਨਰ ਰਾਣਾ ਦੇ ਸੰਬੰਧ ਦੇ ਵਿੱਚ ਜੋ ਗੱਲਬਾਤ ਕਰਨਗੇ। ਸੋ ਉਹਨਾਂ ਦੇ ਉੱਤੇ ਕਾਫੀ ਵੱਡਾ ਜਿਹੜਾ ਪ੍ਰੈਸ਼ਰ ਹੈਗਾ ਆ। 2 ਦਿਨਾਂ ਦੀ ਇਸ ਵਿਜ਼ਿਟ ਦੇ ਦੌਰਾਨ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਤੇ ਰਾਹ ਦੇ ਚੀਫ ਰਵੀ ਸਿੰਨਾ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਚੀਫ ਦਿਨਕਰ ਗੁਪਤਾ ਤੇ CBI ਦੇ ਡਾਇਰੈਕਟਰ ਪ੍ਰਵੀਨ ਸੂਦ, ਇਹਨਾਂ ਸਾਰਿਆਂ ਨੂੰ ਉਹ ਮਿਲਣਗੇ। ਇਹ ਕਹਿੰਦੇ ਵੀ ਫੋਲੋ ਅਪ ਟ੍ਰਿਪ ਹੈਗਾ ਆ। ਇਸ ਤੋਂ ਪਹਿਲਾਂ ਐਬਰਲ ਹੇਨਸ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ US ਗਵਰਨਮੈਂਟ ਦੇ, ਉਹ ਅਕਤੂਬਰ ਮਹੀਨੇ 'ਚ ਗਏ ਸੀ
ਤੇ ਉਹਨਾਂ ਨੇ ਸਾਰੀ ਜਿਹੜੀ ਇਨਫੋਰਮੇਸ਼ਨ ਉਹ ਸ਼ੇਅਰ ਕੀਤੀ ਸੀ ਕਿ ਕਿਸ ਤਰ੍ਹਾਂ ਜਿਹੜਾ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਉਸ ਤੋਂ ਬਾਅਦ ਜੋ ਇੰਡਾਈਟਮੈਂਟ ਆ ਉਹ ਫਾਈਲ ਕੀਤੀ ਗਈ ਸੀ। ਸੋ ਬਹੁਤ ਸਾਰੇ ਜਿਹੜੇ ਸਿੱਖ ਆ ਉਹ FBI ਦੇ ਡਾਇਰੈਕਟਰ ਨੂੰ ਉਹਨਾਂ ਨੇ ਬੇਨਤੀ ਵੀ ਕੀਤੀ ਸੀ ਵੀ ਜੋ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਹੋ ਰਹੀ ਆ, ਉਹਦਾ ਜਿਹੜਾ ਸਟੈਂਡ ਆ ਪੂਰਾ ਲਿਆ ਜਾਣਾ ਚਾਹੀਦਾ। ਪਿਛਲੇ ਵੀਕਐਂਡ ਦੇ ਦੌਰਾਨ ਇੱਕ ਮਾਰਚ ਵੀ ਸਿੱਖਾਂ ਵੱਲੋਂ ਕੱਢਿਆ ਗਿਆ ਸੀ, ਉਹ ਯੂਨੀਵਰਸਿਟੀ ਤੋਂ ਲੈ ਕੇ ਗੋਲਡਨ ਗੇਟ ਬ੍ਰਿਜ ਤੱਕ। ਕਹਿੰਦੇ ਵੀ 1000 ਤੋਂ ਵੱਧ ਕਾਰਾਂ ਟਰੱਕਾਂ ਦੇ ਵਿੱਚ ਸਿੱਖਾਂ ਨੇ ਜਿਹੜਾ ਆ ਹਿੱਸਾ ਲਿਆ, ਤੇ ਗੋਲਡਨ ਗੇਟ ਬ੍ਰਿਜ ਤੇ ਜਾ ਕੇ ਖਤਮ ਹੋਇਆ ਸੀ, ਤੇ ਉੱਥੇ ਜਾ ਕੇ ਪੂਰਾ ਜਿਹੜੇ ਆ ਨਾਰੇ ਵੀ ਲਾਏ, ਐਕਸਪੋਜ਼ ਵੀ ਕੀਤਾ ਗਿਆ ਕਿਸ ਤਰ੍ਹਾਂ ਵੀ ਜਿਹੜਾ ਮੋਦੀ ਦੀ ਸਰਕਾਰ ਆ ਉਹ ਮਿਨੋਰਟੀਜ਼ ਦੇ ਨਾਲ ਧੱਕਾ ਕਰ ਰਹੀ ਹੈਗੀ ਹੈ। ਬਹੁਤ ਸਾਰੀਆਂ ਅਖਬਾਰਾਂ ਨੇ ਖਬਰ ਵੀ ਕੀਤਾ ਹੈਗਾ ਆ। ਇਸ ਤੋਂ ਬਾਅਦ ਇੰਟਰਸੈਪਟ ਨੇ ਪਿਛਲੇ ਦਿਨਾਂ ਦੇ ਵਿੱਚ 2-3 ਦਿਨ ਪਹਿਲਾਂ ਹੀ ਜਿਹੜੀ ਹੈ ਇੱਕ ਰਿਪੋਰਟ ਛਾਪੀ ਸੀ ਵੀ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਨੇ ਭਾਈ ਹਰਦੀਪ ਸਿੰਘ ਨਿੱਜਰ ਤੇ ਹੋਰ ਸਿੱਖਾਂ ਨੂੰ ਅਸੈਸੀਨੇਸ਼ਨ ਕਰਨ ਦੀ ਪਲਾਨ ਬਣਾਈ ਸੀ, ਪਰ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ ਆ ਉਹਨੇ ਕਿਹਾ ਵੀ ਨਹੀਂ, ਇਹ ਫੈਬਰੀਕੇਟਡ ਸਟੋਰੀ ਹੈਗੀ ਆ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਪਰ ਇੰਟਰਸੈਪਟ ਵੀ ਬਹੁਤ ਰੈਪੂਟੇਬਲ ਨਿਊਜ਼ਪੇਪਰ ਹੈਗਾ ਆ। ਸੋ ਏਦਾਂ ਨਹੀਂ ਹੈ ਵੀ ਕੋਈ ਦੇਸੀ ਜਿਹਾ ਪੇਪਰ ਚੱਕ ਕੇ ਤਾਂ ਉਹਨੂੰ ਜਿਹੜੀ ਖਬਰ ਲਾ ਦਿੱਤੀ ਹੋਵੇ। ਤੇ ਅੱਜ ਵਾਸ਼ਿੰਗਟਨ ਪੋਸਟ ਨੇ ਰਾਜਕਨਵੀਰ ਸਿੰਘ ਜੀ ਬਹੁਤ ਵੱਡੀ ਸਟੋਰੀ ਛਾਪੀ ਹੈ। ਬਿਲਕੁਲ, ਕੋਵਿਡ ਇੰਡੀਅਨ ਆਪਰੇਸ਼ਨ ਨੂੰ ਜਿਹੜਾ ਉਹ ਲੈ ਕੇ, ਪਰ ਕੱਲ ਦੀ ਜਿਹੜੀ ਜਿਹੜੇ ਮੈਮੋ ਦੀ ਗੱਲ ਕਰ ਰਹੇ ਉਹਨਾਂ ਤਰਥੱਲੀ ਤਾਂ ਜਿਹੜੀ ਉਹ ਪੂਰੀ ਮਚਾਈ ਹੈ। ਇਸੇ ਲਈ ਉੱਥੋਂ ਦੇ ਐਕਸਟਰਨਲ ਅਫੇਅਰ ਦੇ ਜਿਹੜੇ ਮੰਤਰੀ ਹੈ ਜਾਂ ਸਪੋਕਸਪਰਸਨ ਉਹਨਾਂ ਨੇ ਆਪਣੀ ਸਫਾਈ ਵੀ ਜਿਹੜੀ ਉਹ ਦਿੱਤੀ ਆ। ਇੱਕ ਪਾਸੇ ਇੰਟਰਸੈਪਟ ਵਾਲੇ ਕਹਿ ਰਹੇ ਆ ਵੀ ਇਹ ਸੱਚਾ ਸੁੱਚਾ ਆ, ਦੂਜੇ ਪਾਸੇ ਜਿਹੜੇ ਮੰਤਰੀ ਆ ਉਹਨਾਂ ਦੇ ਉਹ ਕਹਿ ਰਹੇ ਵੀ ਇਹ ਟੋਟਲੀ ਜਿਹੜਾ ਆ ਉਹ ਫੈਬਰੀਕੇਟਡ ਜਿਹੜੀ ਉਹ ਸਟੋਰੀ ਜਿਹੜੀ ਉਹ ਹੈਗੀ ਆ। ਪਰ ਇਹਦੇ ਵਿੱਚ ਕਿਤੇ ਨਾ ਕਿਤੇ ਦੇਖੀਏ ਤਾਂ ਦੋ ਰਾਵਾਂ ਕੋਈ ਨਹੀਂ ਆ ਵੀ ਕਿਸ ਤਰੀਕੇ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਉਹਨਾਂ ਨੇ ਵਿੱਚ ਉਹ ਗੱਲ ਲਿਖੀ ਆ ਮੋਡਰੇਟ ਸਿੱਖਸ, ਤੇ ਉਹ ਸਾਰਿਆਂ ਨੂੰ ਵੀ ਉਹਨਾਂ ਨੂੰ ਨਾਲ ਜੋੜ ਕੇ ਨਾਲ ਤੋੜ ਕੇ ਤੇ ਇਹਨਾਂ ਦੇ ਉਲਟ ਜਿਹੜਾ ਉਹ ਵਰਤਣ ਦੀ ਜਿਹੜੀ ਗੱਲ ਆ ਉਹ ਕਿਤੇ ਨਾ ਕਿਤੇ ਸੱਚਾਈ ਵੀ ਜਿਹੜੀ ਉਹ ਨਜ਼ਰ ਲੱਗਦੀ ਆ ਵੀ ਚਲੋ ਇਹ ਅਸਲੀ ਹੋਵੇ ਨਕਲੀ ਹੋਵੇ, ਪਰ ਅੰਦਰ ਖਾਤੇ ਇਹ ਇੱਕ ਸ਼ੈ ਜਿਹੜੀ ਉਹ ਜ਼ਰੂਰ ਨਜ਼ਰ ਆਉਂਦੀ ਆ। ਬਾਕੀ ਜਿਹੜੀ ਰਹੀ ਗੱਲ ਵਾਸ਼ਿੰਗਟਨ ਪੋਸਟ ਦੇ ਉਸ ਆਰਟੀਕਲ ਦੀ, ਵੀ ਕਹਿੰਦੇ ਇੰਡੀਆ ਤੇ ਭਾਵੇਂ ਆਪਣੇ ਆਪ ਨੂੰ ਰਾਈਜ਼ਿੰਗ ਮਹਿਸੂਸ ਕਰ ਰਿਹਾ ਆ, ਪਰ ਟੈਕਨੋਲੋਜੀ ਉਹਨਾਂ ਦੀ ਪੂਰੀ ਤਰ੍ਹਾਂ ਟੌਕਸਿਕ ਜਿਹੜੀ ਉਹ ਹੋ ਚੁੱਕੀ ਆ। ਕਹਿੰਦੇ ਵੀ ਇਸ ਟਾਈਮ ਕੋਵਿਡ ਇੰਡੀਅਨ ਆਪਰੇਸ਼ਨ ਚੱਲ ਰਹੇ ਆ, ਟੈਕਨੀਕਲੀ ਵੀ ਆਨਲਾਈਨ ਜਿਹੜੇ ਉਹ ਆਪਰੇਸ਼ਨ ਚੱਲ ਰਹੇ ਆ, ਵੀ ਜਿਹੜੇ ਮੋਦੀ ਦੇ ਕ੍ਰਿਟਿਕਸ ਹੈਗੇ ਆ, ਯਾਨੀ ਕਿ ਜਿੰਨੇ ਵੀ ਡਿਸੀਡੈਂਟਸ ਹੈਗੇ ਆ ਉੱਥੇ ਦੇ, ਵੀ ਉਹਨਾਂ ਨੂੰ ਕਿੱਦਾਂ ਡਿਸਕ੍ਰੈਡਿਟ ਕੀਤਾ ਜਾਵੇ US ਦੇ ਵਿੱਚ। ਇਹ ਮੁੱਖ ਤੌਰ ਦੇ ਉੱਤੇ ਆਨਲਾਈਨ ਇਹਨਾਂ ਦਾ ਜਿਹੜਾ ਉਹ ਜ਼ੋਰ ਲੱਗਾ ਆ। ਵਾਸ਼ਿੰਗਟਨ ਪੋਸਟ ਦੇ ਜਿਹੜੇ 3-4 ਪੱਤਰਕਾਰ ਆ ਉਹਨਾਂ ਨੇ ਮਿਲ ਕੇ ਸਾਂਝੇ ਤੌਰ ਦੇ ਉੱਤੇ ਜਿਹੜੀ ਉਹ ਆਪਣੀ ਜਿਹੜੀ ਪੇਸ਼ ਜਿਹੜੀ ਉਹ ਕੀਤੀ ਹੈ। ਕਹਿੰਦੇ 2020 ਤੋਂ ਇੱਕ ਡਿਸਇਨਫੋ ਲੈਬ ਨਾਂ ਦੀ ਆਰਗੇਨਾਈਜੇਸ਼ਨ ਆ ਜਿਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ। ਉਹਨਾਂ ਨੇ ਬੜੇ ਲੰਬੇ ਜਿਹੜੇ ਡੋਸੀਅਰਸ ਸੋਸ਼ਲ ਮੀਡੀਆ ਪੋਸਟ ਉਹ ਪੇਸ਼ ਕੀਤੇ ਸੀਗੇ, ਉਹ ਲੈ ਕੇ ਆਏ ਸੀਗੇ, ਜਿਹਦੇ ਵਿੱਚ ਉਹ ਇਹ ਚਾਹੁੰਦੇ ਸੀਗੇ, ਦਿਖਾ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਮੋਦੀ ਹੁਣਾਂ ਦੇ ਉਲਟ ਜਿਹੜੇ ਵੀ ਕੋਈ ਬੋਲਣ ਵਾਲੇ ਆ ਉਹਨਾਂ ਨੂੰ ਕਿੱਦਾਂ ਕਹਿ ਲਓ ਵੀ ਉਹਨਾਂ ਨੂੰ ਥੱਲੇ ਕਿੱਦਾਂ ਖਿੱਚਿਆ ਜਾਵੇ। ਮੋਦੀ ਹੁਣਾਂ ਦਾ ਰਾਈਜ਼ ਹੋਇਆ ਆ, ਹਿੰਦੂ ਫਸਟ ਸਟੇਟ ਦੀ, ਹਿੰਦੂਤਵ ਸਟੇਟ ਬਣਾਉਣ ਦੀ ਜਿਹੜੀ ਉਹ ਉਹਨਾਂ ਦੀ ਇੱਛਾ ਆ, ਉਹ ਮੋਹਰੇ ਆ, ਉਹ ਸਾਰਿਆਂ ਦੇ ਸਾਹਮਣੇ ਆ। ਇਸ ਦੇ ਵਿੱਚ ਕੁਝ ਵੀ ਜਿਹੜਾ ਆ ਉਹ ਲੁਕਿਆ ਨਹੀਂ ਹੈਗਾ। ਪਰ ਇੱਦਾਂ ਦੀ ਜਿਹੜੀ ਉੱਥੇ ਦੀਆਂ ਆਰਗੇਨਾਈਜੇਸ਼ਨਸ ਆ, ਇੱਦਾਂ ਦੇ ਜਿਹੜੇ ਬਣਾਏ ਗਏ ਜਥੇਬੰਦੀਆਂ ਆ ਜਾਂ ਆਨਲਾਈਨ ਅਕਾਊਂਟਸ ਆ, ਉਹਨਾਂ ਦਾ ਸਿਰਫ ਤੇ ਸਿਰਫ ਇਹੀ ਕੰਮ ਜਿਹੜਾ ਇਸ ਟਾਈਮ ਬਣਿਆ ਪਿਆ ਆ ਵੀ ਜਿੰਨੇ ਵੀ ਭਾਰਤ ਜਾਂ ਸਿੱਖ ਭਾਰਤੀਆਂ ਜਿਹੜੇ ਮੋਦੀ ਨੂੰ ਲੈ ਕੇ ਉਹਨੂੰ ਕਰਦੇ ਆ, ਕ੍ਰਿਟਿਸਿਜ਼ਮ ਕਰਦੇ, ਉਸ ਦੀ ਆਲੋਚਨਾ ਕਰਦੇ ਆ, ਵੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਥੱਲੇ ਜਿਹੜਾ ਆ ਉਹ ਲਾਇਆ ਜਾਵੇ। ਸੋ ਵਾਸ਼ਿੰਗਟਨ ਪੋਸਟ ਅੱਗੇ ਜਾ ਕੇ ਅੱਜ ਲਿਖਦਾ ਆ ਵੀ ਇੰਡੀਅਨ ਇੰਟੈਲੀਜੈਂਸ ਆਫੀਸਰ ਵੱਲੋਂ ਇਹ ਸੈਟਅਪ ਕੀਤੀ ਗਈ ਸੀ ਡਿਸਇਨਫੋ ਲੈਬ ਜੋ ਹੈਗੀ ਆ, ਤਾਂ ਕਿ ਜੋ ਮੋਦੀ ਗਵਰਨਮੈਂਟ ਦੇ ਕ੍ਰਿਟਿਕ ਹੈਗੇ, ਜਿਹੜੇ ਉਹਦੇ ਵਿਰੋਧੀ ਆ, ਉਹਨਾਂ ਨੂੰ ਡਿਸਕ੍ਰੈਡਿਟ ਕੀਤਾ ਜਾ ਸਕੇ। ਤੇ 3 ਲੋਕਾਂ ਨੇ ਇਸ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕੀਤਾ ਆ। ਕਾਫੀ ਵੱਡਾ ਜਿਹੜਾ ਆਰਟੀਕਲ ਆ। ਸੋ ਇਹ ਕਹਿੰਦੇ ਵੀ ਇਸ ਆਰਟੀਕਲ ਦਾ ਕੰਮੀ ਇਹ ਸੀ ਵੀ ਜਿਹੜਾ ਰਾਈਟ ਵਿੰਗ ਇੰਡੀਅਨਸ ਤੇ ਜਿਹੜੇ ਹਿੰਦੂ ਨੈਸ਼ਨਲਿਸਟ ਆ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਇਹਨੂੰ ਸਰਕੂਲੇਟ ਕੀਤਾ ਜਾਂਦਾ ਸੀ। ਖਾਸ ਕਰਕੇ ਸੋਸ਼ਲ ਮੀਡੀਆ ਦੇ ਜਿਹੜੇ ਹਾਈ ਪ੍ਰੋਫਾਈਲ ਫਿਗਰਸ
ਜਿਨ੍ਹਾਂ ਦੀ ਬਹੁਤ ਜ਼ਿਆਦਾ ਫੋਲੋਇੰਗ ਹੈਗੀ ਆ ਐਕਸ ਦੇ ਉੱਤੇ, ਜੋ ਟਵਿੱਟਰ ਆ। ਤੁਸੀਂ ਦੇਖਿਆ ਹੋਣਾ, ਇੱਕ ਭਾਰਤੀ ਮੂਲ ਦੀ ਐਕਟਰੈਸ ਵੀ ਉਹ ਬਹੁਤ ਜਿਹੜਾ ਆ ਗੰਦ ਪ੍ਰਚਾਰਦੀ ਰਹਿੰਦੀ ਆ, ਬਿਲਕੁਲ। ਕੰਗਣਾ ਰਣੌਤ ਨਾਮ ਦੀ ਬੀਬੀ ਜਿਹੜੀ ਹੈਗੀ ਆ ਇਹ। ਤੇ ਇਸ ਤੋਂ ਬਿਨਾਂ ਵਾਸ਼ਿੰਗਟਨ ਪੋਸਟ ਨੇ 1 ਲੱਖ ਦੇ ਕਰੀਬ ਜਿਹੜੀਆਂ ਪੋਸਟ ਸੀਗੀਆਂ ਉਹਨਾਂ ਦਾ ਐਨਾਲਿਸਿਸ ਕੀਤਾ, ਜਿਹੜੀਆਂ ਡਿਸਇਨਫੋ ਲੈਬ ਦੀ ਪੋਸਟ ਕੀਤੀਆਂ ਸੀਗੀਆਂ ਉਹਨਾਂ ਟਵਿੱਟਰ ਦੁਆਰਾ ਦੇ ਸੀਗੇ। ਉੱਤੇ। ਤੇ ਕਹਿੰਦੇ ਭਈ ਪੂਰੀ ਜਿੱਦਾਂ ਅੱਗ ਲਾਊ ਇਹ ਜਿਹੜੀਆਂ ਪੋਸਟ ਸੀਗੀਆਂ ਮਿਨੋਰਿਟੀਜ਼ ਦੇ ਤੇ ਹਿੰਦੂਆਂ ਦੇ ਵਿੱਚ ਪੂਰਾ ਜਿਹੜਾ ਪਾੜਾ ਪਾਉਣ ਦੇ ਲਈ। ਜੀ, ਜੀ। ਉਹ ਦੇਖੋ ਵੀ ਇਹ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸੰਸਥਾਵਾਂ ਜਿਹੜੀਆਂ ਹਰਜੋਤ ਸਿੰਘ ਜੀ ਖੜੀਆਂ ਕਰਤੀਆਂ, ਉਹ ਲੋਕਾਂ ਨੂੰ ਡਿਸਕ੍ਰੈਡਿਟ ਜਿਹੜੀਆਂ ਉਹ ਕਰ ਰਹੀਆਂ। ਜੇ ਕੋਈ ਬੋਲਦਾ ਆ ਤੇ ਜਿਹੜੇ ਟਰੋਲਸ ਅਕਸਰ ਆਪਾਂ ਦੇਖਦੇ ਆ, ਜਾਂ ਕੋਈ ਤਸਵੀਰਾਂ ਤੁਹਾਨੂੰ ਜਿਹੜੀਆਂ ਆਉਂਦੀਆਂ ਜਾਂ ਉਹ ਤੁਹਾਨੂੰ ਤੰਗ ਪਰੇਸ਼ਾਨ ਕਰਨ ਵਾਲੀਆਂ, ਉਹ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਦਾ ਹੀ ਕੰਮ ਜਿਹੜਾ ਹੁੰਦਾ ਹੈ, ਉੱਥੋਂ ਜਿਹੜੀਆਂ ਇਹਨਾਂ ਨੇ ਧੋਰੀਆਂ ਹੋਈਆਂ ਆ। ਉੱਦਾਂ ਤੇ ਕਹਿੰਦੇ ਵੀ ਅਸੀਂ ਇਹਨਾਂ ਨੇ ਇੱਕ ਈਮੇਲ ਵੀ ਲਿਖੀ ਸੀਗੀ ਵੀ ਅਸੀਂ ਮੋਦੀ ਦੀ ਸਰਕਾਰ ਦੇ ਨਾਲ ਨਹੀਂ ਹੈਗੇ, ਅਸੀਂ ਤਾਂ ਓਪਰਚੁਨਿਟੀ ਵਾਲੇ ਆ, ਵੀ ਚਾਹੇ ਉਹ ਰੂਲਿੰਗ ਪਾਰਟੀ ਆ ਚਾਹੇ ਉਹ ਕਿੱਦਾਂ ਆ। ਤੇ ਕਹਿੰਦੇ ਵੀ ਡਿਸਇਨਫੋਰਮੇਸ਼ਨ ਦੇ ਅਸੀਂ ਉਲਟ ਜਿਹੜਾ ਉਹ ਬੋਲਦੇ ਰਹਿੰਦੇ ਆ। ਪਰ ਇਹਦੇ ਵਿੱਚ ਇਹਨਾਂ ਨੇ ਕਲੀਅਰਲੀ ਮੈਂਸ਼ਨ ਜਿਹੜਾ ਉਹ ਕੀਤਾ ਆ ਵੀ ਇਸ ਤਰੀਕੇ ਦੇ ਨਾਲ ਉਹਨਾਂ ਦੇ ਦੁਆਰਾ ਬਣਾਈਆਂ ਗਈਆਂ ਸਟੋਰੀਜ਼ ਜਾਂ ਬਣਾਈਆਂ ਗਈਆਂ ਡੋਸੀਅਰਸ ਕਿਸ ਤਰੀਕੇ ਦੇ ਨਾਲ ਵਰਤ ਰਹੇ ਸੀਗੇ। ਯਾਦ ਹੋਣਾ ਕਿਸਾਨ ਜਿਹੜੇ ਧਰਨੇ ਜਿਹੜੇ ਉਹ ਲੱਗੇ ਸੀਗੇ, ਕਿਸਾਨ ਮਜ਼ਦੂਰ ਏਕਤਾ ਵਾਲੇ ਟਾਈਮ, ਕਿਸ ਤਰੀਕੇ ਦੇ ਨਾਲ ਹਜ਼ਾਰਾਂ ਹੀ ਲੱਖਾਂ ਨਕਲੀ ਜਿਹੜੇ ਟਵਿੱਟਰ ਅਕਾਊਂਟਸ ਆ ਉਹਨਾਂ ਦਾ ਪਰਦਾਫਾਸ਼ ਹੋਇਆ ਸੀ ਉਸ ਟਾਈਮ ਦੇ ਉੱਤੇ। BBC ਨੇ ਜਿਹੜਾ ਉਹ ਕੀਤਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇੱਥੇ ਪੈਰਲਲੀ ਇਸ ਟਾਈਮ ਚੱਲ ਰਹੀਆਂ ਆ। ਸੋ ਇਹ ਬਹੁਤ ਹੀ ਗੁੱਝੇ ਤਰੀਕੇ ਦੇ ਨਾਲ ਜਿਹੜਾ ਵੀ ਕੋਈ ਬੋਲ ਰਿਹਾ ਆ, ਉੱਥੇ ਹੱਕਾਂ ਦੀ ਗੱਲ ਕਰਦਾ ਹੈ ਤੇ ਜਾਂ ਫਿਰ ਮੋਦੀ ਹੁਣਾਂ ਦਾ ਜਾਂ ਇੰਡੀਆ ਦਾ ਕ੍ਰਿਟਿਸਿਜ਼ਮ ਕਰਦਾ ਆ, ਉਸ ਨੂੰ ਡਿਸਕ੍ਰੈਡਿਟ ਕਰਨਾ, ਚਾਹੇ ਉਹ ਆਪਸੀ ਉਹਨਾਂ ਨੂੰ ਵੱਖਰੇ ਮਸਲਿਆਂ ਦੇ ਵਿੱਚ ਉਲਝਾ ਲਿਆ ਜਾਂਦਾ ਆ, ਲੋਕਾਂ ਨੂੰ ਇੱਕ ਦੂਜੇ ਦੇ ਉਲਟ ਜਿਹੜਾ ਉਹ ਕਰ ਦਿੱਤਾ ਜਾਂਦਾ ਆ। ਇਦਾਂ ਹੀ ਤੁਸੀਂ ਦੇਖਦੇ ਆ ਜਿਹੜੇ ਵੀ ਇੱਥੇ ਵੀ ਸਿੱਖਾਂ ਦੀ ਕੋਈ ਗੱਲ ਕਰੂਗਾ ਨਾ, ਉਹਨਾਂ ਦੀ ਕੋਈ ਛੋਟੀ ਚੀਜ਼ ਬਣਾ ਕੇ ਟਿਕਟੋਕਰ ਜਿਹੜੇ ਸਰਕਾਰੀ ਪੈਸੇ ਤੇ ਲੱਗਦਾ ਵੀ ਕਈ ਵਾਰੀ ਚੱਲ ਰਹੇ ਹੁੰਦੇ ਆ, ਵੀ ਉਹ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਨੂੰ ਡਿਸਕ੍ਰੈਡਿਟ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਬਹੁਤ ਸਾਰੇ ਜਿਹੜੇ ਤੁਹਾਨੂੰ ਨਵੇਂ ਉੱਠਣਗੇ, ਜਿਹੜੇ ਕਦੀ ਵੀ ਤੁਹਾਨੂੰ ਜਿਹੜੇ ਉਹ ਦਿਖਣਗੇ ਨਹੀਂ, ਉਹ ਆਪਣੇ ਪੱਧਰ ਦੇ ਉੱਤੇ ਤੁਹਾਡੇ ਵਿੱਚ ਹੀ ਪਾੜਾ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੋਣਗੇ। ਉਹ ਇਦਾਂ ਟਰਾਈ ਕਰਨਗੇ ਵੀ ਭਾਈ ਇਹਨਾਂ ਦੇ ਬਾਕੀ ਸਾਰੇ ਕੰਮਾਂ ਨੂੰ ਛੱਡ ਕੇ ਕਿਤੇ ਇੱਕ ਅੱਧੀ ਚੀਜ਼ ਨੂੰ ਲੈ ਕੇ ਇਹਨਾਂ ਦੇ ਉਲਟ ਜਿਹੜਾ ਲੋਕਾਂ ਦੀ ਰਾਏ ਨੂੰ ਜਿਹੜਾ ਉਹ ਬਣਾਇਆ ਜਾਵੇ। ਸੋ ਇਹੀ ਡੋਸੀਅਰਸ ਆਖਦੇ ਆ। ਹੋ ਸਕਦਾ ਵੀ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਵੀ ਜਿਹੜੇ ਕਈ ਦਿਖਣਗੇ ਮਿਲਣਗੇ, ਜਿਹੜੇ ਸਿੱਖਾਂ ਦੀ ਆਵਾਜ਼ ਚੱਕਣ ਵਾਲੇ ਅਦਾਰੇ ਆ, ਉਹਨਾਂ ਨੂੰ ਬਦਨਾਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੋਣਗੇ। ਉਹਨਾਂ 'ਚ ਪੱਗਾਂ ਵਾਲੇ ਵੀ ਹੋਊਗੇ, ਖੁੱਲੀਆਂ ਦਾੜੀਆਂ ਵਾਲੇ ਵੀ ਹੋਊਗੇ। ਤੁਸੀਂ ਦੇਖਦੇ ਹੋਵੋਗੇ, ਤੁਸੀਂ ਦੇਖੋ ਵੀ ਪਿਛਲੇ ਕਿੰਨੇ ਸਾਲਾਂ ਤੋਂ ਉਹਨਾਂ ਬੰਦਿਆਂ ਨੂੰ ਭੰਡਿਆ ਗਿਆ ਵੀ ਦੇਖੋ ਜੀ ਇਹ ਸਰਕਾਰ ਦੇ ਬੰਦੇ ਆ, ਮੋਦੀ ਨੇ ਖੜੇ ਕੀਤੇ ਆ, ਰਾਹ ਦੇ ਏਜੰਟ ਆ। ਜਿਹੜੇ ਬੰਦਿਆਂ ਦੇ ਨਾਂ ਆਏ ਵੀ ਇੰਡੀਆ ਦੀ ਸਰਕਾਰ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਆ। ਹੁਣ ਇੱਥੇ ਜਾਂ ਤਾਂ FBI ਗਲਤ ਆ, ਠੀਕ ਹੈ ਕਿ ਨਹੀਂ, ਜਿਨ੍ਹਾਂ ਨੇ ਪੂਰੀ ਜਿਹੜੀ ਇਨਫੋਰਮੇਸ਼ਨ ਦਿੱਤੀ ਹੈਗੀ ਵੀ ਆਹ ਬੰਦਿਆਂ ਦੇ ਨਾਂ ਆ ਜਿਨ੍ਹਾਂ ਨੂੰ ਮਾਰਨ ਦਾ ਖਤਰਾ ਸੀ, ਉਹਨਾਂ ਨੂੰ ਬਹੁਤ ਸਾਰੇ ਆਪਣੀ ਪੱਗਾਂ ਵਾਲੇ ਜਿਹੜੇ ਅਮਰਧਾਰੀ ਬੰਦੇ ਵੀ ਬਦਨਾਮ ਕਰਦੇ ਰਹੇ ਆ। ਸੋ ਇਹ ਡਿਸਇਨਫੋ ਲੈਬ ਜਿਹੜੀ ਆ, ਇਹ ਕਹਿੰਦੇ ਵੀ ਕੁਝ ਪ੍ਰਾਈਵੇਟ ਕੰਟਰੈਕਟਰਸ ਇਹਦੇ ਨਾਲ ਕੰਮ ਕਰਦੇ ਸੀ ਇੱਕ ਪੁਆਇੰਟ ਦੇ ਉੱਤੇ। ਇਹ ਨਵੀਂ ਦਿੱਲੀ ਦੇ ਵਿੱਚ ਲੀਫੀ ਸਟਰੀਟ ਦੇ ਉੱਤੇ ਇੱਕ 4 ਸਟੋਰੀ ਵਾਈਟ ਵਾਸ਼ਡ ਬਿਲਡਿੰਗ ਜਿਹੜੀ ਆ, ਜਿਹਨੂੰ ਸਫੇਦੀ ਚਿੱਟੀ ਕੀਤੀ ਹੋਈ ਸੀ, ਉੱਥੇ ਸੈਟਅਪ ਕੀਤੀ ਗਈ ਸੀ ਮਿਡ 2020 ਦੇ ਵਿੱਚ ਲੈਫਟੀਨੈਂਟ ਕਰਨਲ ਦਿਵਿਆ ਸਤਪੈਥੀ ਦੇ ਨਾਲ, ਜਿਹੜਾ ਕਿ ਅੱਜ ਦੀ ਡੇਟ ਦੇ ਵਿੱਚ 39 ਸਾਲਾਂ ਦਾ ਹੈ। ਇਹ ਇੰਟੈਲੀਜੈਂਸ ਆਫਿਸਰ ਰਿਹਾ ਆ ਭਾਰਤ ਦਾ, ਤੇ ਉਸਨੇ ਵਰਕਆਊਟ ਕੀਤਾ ਵੀ ਕਿਸ ਤਰ੍ਹਾਂ ਇੰਟਰਨੈਸ਼ਨਲ ਜਿਹੜੀ ਪਰਸੈਪਸ਼ਨ ਆ ਇੰਡੀਆ ਦੀ ਬਾਹਰ ਬਣਾਉਣੀ ਹੈਗੀ ਆ। ਸੋ ਤੁਸੀਂ ਦੇਖਦੇ ਹੀ ਆ ਵੀ ਜਦੋਂ ਕਈ ਵਾਰੀ ਮਾੜੀ ਮੋਟੀ ਵੀ ਹੱਕ ਦੀ ਗੱਲ ਹੁੰਦੀ ਆ, ਆਪਾਂ ਵੀ ਕਰਦੇ ਆ ਪੰਜਾਬੀ ਰੇਡੀਓ USA, ਥੱਲੇ ਦੇਖੋ ਕਿੱਦਾਂ ਦੇ ਕਮੈਂਟ ਜਿਹੜੇ ਆ, ਉਹ ਫੇਸ ਸਿੱਖਾਂ ਵਾਲਾ ਹੀ ਹੁੰਦਾ, ਪਰ ਤੁਹਾਨੂੰ ਪਤਾ ਹੀ ਆ ਬਿਹਾਈਂਡ ਦਾ ਸੀਨ ਕੌਣ ਹੁੰਦੇ ਆ। ਸੋ ਕਿੰਨਾ ਜ਼ਿਆਦਾ ਜਿਹੜਾ ਉਹ ਉੱਥੇ ਜ਼ਹਿਰ ਉਗਲਦੇ ਹੈਗੇ ਆ। ਸੋ ਡਿਸਇਨਫੋ ਲੈਬ ਦੇ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਮੋਦੀ ਦੀ ਸਰਕਾਰ ਅਮਰੀਕਾ ਦੇ ਵਿੱਚ, ਦੁਨੀਆ ਦੇ ਵਿੱਚ, ਉੱਥੇ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਹੋਣੀ ਆ, ਉਹ ਸਾਰੀ ਇੰਟੈਲੀਜੈਂਸ ਏਜੰਸੀਜ਼ ਨੂੰ ਓਵਰਸੀ ਕਰਦੇ ਆ। ਕਿਸ ਤਰ੍ਹਾਂ ਇਹ ਸਾਰਾ ਆਪਰੇਸ਼ਨ ਚੱਲ ਰਿਹਾ, ਇਹ ਵਾਸ਼ਿੰਗਟਨ ਪੋਸਟ ਨੇ ਅੱਜ ਪੂਰੀ ਤਰ੍ਹਾਂ ਉਸ ਨੂੰ ਜਿਹੜਾ ਆ ਐਕਸਪੋਜ਼ ਕੀਤਾ ਹੈਗਾ।
2 ਦਿਨ ਪਹਿਲਾਂ ਇੰਟਰਸੈਪਟ ਨੇ ਪੂਰਾ ਐਕਸਪੋਜ਼ ਕੀਤਾ ਸੀ ਤੇ ਅੱਜ ਜਿਹੜੇ ਭਾਰਤ ਦੇ ਮਿਨਿਸਟਰ ਹੈਗੇ ਆ ਉਹ ਕਹਿੰਦੇ ਨਹੀਂ ਜੀ ਇਹ ਤਾਂ ਫੈਬਰੀਕੇਟਡ ਆ। ਹੁਣ ਵਾਸ਼ਿੰਗਟਨ ਪੋਸਟ ਦੀ ਜਿਹੜੀ ਸਟੋਰੀ ਆ ਉਹਨੂੰ ਦੇਖਦੇ ਆ ਵੀ ਉਹਦੇ ਕਿੱਥੇ ਕੁ ਜਾ ਕੇ ਜਿਹੜੇ ਖੜਦੇ ਹੈਗੇ। ਜੀ, ਵਾਸ਼ਿੰਗਟਨ ਪੋਸਟ ਨੇ ਇਹਨਾਂ ਦੇ ਜਿਹੜੇ ਟੌਕਸਿਕ ਟੈਕ ਦੇ ਅਧੀਨ ਇਸ ਤੋਂ ਪਹਿਲਾਂ ਵੀ ਕਈ ਜਿਹੜੀਆਂ ਸਟੋਰੀਜ਼ ਇੰਡੀਆ ਵਾਲੇ ਪੱਖ ਤੋਂ ਉਹਨਾਂ ਨੇ ਪੇਸ਼ ਕੀਤੀਆਂ ਹੈਗੀਆਂ ਵੀ ਕਿਸ ਤਰੀਕੇ ਦੇ ਨਾਲ ਮੋਦੀ ਦੀ ਇਮੇਜ ਨੂੰ ਵਾਈਟ ਵਾਸ਼ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਇਹ ਐਡਾ ਦੁੱਧ ਧੋਤਾ ਆ ਵੀ ਇਹ ਕੋਈ ਚੀਜ਼ ਗਲਤ ਕਰ ਹੀ ਜਿਹੜਾ ਉਹ ਨਹੀਂ ਸਕਦਾ। 370 ਦਾ ਦੁਬਾਰਾ ਸੁਪਰੀਮ ਕੋਰਟ ਨੇ ਦੱਸ ਹੀ ਦਿੱਤਾ ਉੱਥੇ ਕੀ ਕੁਛ ਜਿਹੜਾ ਉਹ ਹੋ ਰਿਹਾ ਆ। ਸੋ ਇਹ ਤਾਂ ਲੋਕ ਉੱਥੇ ਭੁੱਲ ਹੀ ਜਾਣ ਵੀ ਕਿਤੇ ਹੱਕਾਂ ਦੀ ਗੱਲ ਵੀ ਕਿਸੇ ਦੀ ਜਿਹੜੀ ਉਹ ਉੱਥੇ ਚੱਲੇਗੀ। ਸੋ ਅੱਜ ਕੱਲ ਬਹੁਤ ਸਾਰੇ ਜਿਹੜੇ ਨਵੇਂ ਅਦਾਰੇ ਆ ਉਹ ਸਾਡੇ ਖਿਲਾਫ ਵੀ ਕਈ ਬੋਲਣ ਵਾਲੇ ਤੁਹਾਨੂੰ ਜਿਹੜੇ ਉਹ ਮਿਲਣਗੇ। ਇਦਾਂ ਦੇ ਵੀ ਬਹੁਤ ਜਿਹੜੇ ਉਹ ਹੋਣਗੇ ਜਿਹੜੇ ਸਕੈਮ ਉੱਥੋਂ ਚੱਲਦੇ, ਇੰਨੇ ਸਕੈਮ ਚੱਲਦੇ ਆ ਆਨਲਾਈਨ ਵਾਲੇ, ਉਹ ਤੁਹਾਡੇ ਜਿਹੜੀਆਂ ਆਈਡੀਜ਼ ਆ ਉਹਨਾਂ ਨੂੰ ਕਲੋਨ ਕਰਕੇ ਬਾਅਦ ਚ ਕਈ ਕੁਛ ਪੁੱਠੀਆਂ ਸਿੱਧੀਆਂ ਚੀਜ਼ਾਂ ਤੇ ਬਹੁਤਿਆਂ ਵਾਰੀ ਤਾਂ ਜਿਹੜੇ ਉਹ ਪੈਸੇ ਪੂਸੇ ਮੰਗਣ ਵਾਲਾ ਕੰਮ ਹੀ ਜਿਹੜਾ ਉਹ ਉਹਨਾਂ ਨੇ ਕੀਤਾ ਹੁੰਦਾ। ਸਭ ਲੋਕਾਂ ਨੂੰ ਉਲਝਾਉਣ ਦੀਆਂ ਜਿਹੜੀਆਂ ਆ ਸਾਜ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਟੈਕਨੋਲੋਜੀ ਦਾ ਸਹਾਰਾ ਜਿਹੜਾ ਉਹ ਲੈ ਕੇ। ਸੋ ਆਪਾਂ ਨੂੰ ਬਹੁਤ ਹੀ ਜਿਹੜਾ ਉਹ ਸਤਰਕ ਰਹਿਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਉਧਰ ਆਪਣੇ ਗਵਾਂਢੀ ਮੁਲਕ ਤੋਂ ਵੀ ਇਹ ਖਬਰ ਆ ਰਹੀ ਆ, ਬਾਜ਼ ਨਿਊਜ਼ ਵਾਲੇ ਜਿਹੜੇ ਰਿਪੋਰਟ ਕਰ ਰਹੇ ਆ ਵੀ 2022 ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਉਹਤੇ ਲੀਡਰਸ਼ਿਪ ਰੇਸ ਸੀਗੀ ਉਹਦੇ ਵਿੱਚ ਉਹਨਾਂ ਨੇ ਮੈਂਬਰਸ਼ਿਪਾਂ ਖਰੀਦੀਆਂ ਤੇ ਇੱਕ ਕੈਂਡੀਡੇਟ ਨੂੰ ਅੰਡਰਮਾਈਨ ਕਰਕੇ ਦੂਜੇ ਨੂੰ ਜਿਹੜਾ ਉਹ ਤਾਂ ਜਿਹੜਾ ਚੜਾਇਆ। ਸੋ ਹੁਣ ਉੱਥੇ ਵੀ ਰੌਲਾ ਪਿਆ ਵੀ ਜਿਹੜਾ ਇਸ ਟਾਈਮ ਕੰਜ਼ਰਵੇਟਿਵ ਪਾਰਟੀ ਦਾ ਵੀ ਮੇਨ ਅਹੁਦੇਦਾਰ ਆ ਵੀ ਉਹਦੇ ਸਵਾਲ ਵੀ ਜਿਹੜੇ ਉੱਠੇ ਆ ਵੀ ਉਹਦੇ ਲਿੰਕ ਕਿੱਦਾਂ। ਯਾਦ ਹੋਣਾ ਹਰਜੋਤ ਸਿੰਘ ਜੀ ਜਦੋਂ ਨਿੱਜਰ ਹੋਣਾ ਦੇ ਮਾਮਲੇ ਵਿੱਚ ਜਦੋਂ ਟਰੂਡੋ ਹੋਣਾ ਨੇ ਐਲਾਨ ਕੀਤਾ ਸੀ ਉਦੋਂ ਤਾਂ ਨਾਲ ਸੀ, ਅਗਲੇ ਦਿਨ ਹੀ ਉਹਦੀ ਜਿਹੜੀ ਆ ਪੂਰੀ ਦੀ ਪੂਰੀ ਜਿਹੜੀ ਬੋਲੀ ਆ ਉਹਦਾ ਜਿਹੜਾ ਚਾਲ ਢਾਲ ਆ ਉਹ ਬਦਲ ਗਈ ਸੀਗੀ ਜਿਹੜੇ ਪੀਅਰ ਪੋਲਵੇਅਰ ਦੀ। ਸੋ ਕਈ ਜਾਣੇ ਜਿਹੜੇ ਇਸ ਚੀਜ਼ ਨੂੰ ਇਦਾਂ ਵੀ ਜਿਹੜਾ ਉਹ ਦੇਖ ਰਹੇ ਆ ਵੀ ਭਾਈ ਇਹਨਾਂ ਨੇ ਕੀ ਕੁਛ ਜਿਹੜਾ ਉਹ ਕੀਤਾ ਆ। ਸੋ 2022 ਦੀ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਦੇ ਵਿੱਚ ਵੀ ਇੰਡੀਆ ਦੀ ਜਿਹੜੀ ਇੰਟਰਫੇਰੈਂਸ ਦਾ ਮਾਮਲਾ ਜਿਹੜਾ ਇਸ ਟਾਈਮ ਸਾਹਮਣੇ ਆਇਆ ਹੈਗਾ। ਕਹਿੰਦੇ ਵੀ ਨਰਿੰਦਰ ਮੋਦੀ ਹੁਣਾਂ ਦੀ ਭਾਰਤੀ ਜਨਤਾ ਪਾਰਟੀ ਤੇ ਇਹਨਾਂ ਦਾ ਹਿੰਦੂ ਨੈਸ਼ਨਲਿਸਟ ਐਲਾਈਜ਼ ਜੋ ਆ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਆ ਪ੍ਰੋਪੋਗੰਡਾ ਮਸ਼ੀਨ ਤਿਆਰ ਕੀਤਾ ਹੋਇਆ ਆ ਜਿਹਦੇ ਕਹਿੰਦੇ ਟੈਨਸ ਆਫ ਥਾਊਜ਼ੈਂਡਸ ਆਫ ਐਕਟਿਵਿਸਟ ਹੈਗੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਚ ਆਪਾਂ ਕਹਿ ਸਕਦੇ ਜਿਹੜੇ ਡਿਸਇਨਫੋਰਮੇਸ਼ਨ ਫੈਲਾਉਂਦੇ ਹੈਗੇ ਆ ਤੇ ਰਿਲੀਜੀਅਸ ਜਿਹੜਾ ਆ ਡਿਵੀਜ਼ਨ ਪੈਦਾ ਕਰਦੇ ਹੈਗੇ। WhatsApp ਦੇ ਉੱਤੇ ਵੀ ਆ ਪੇਰੈਂਟ ਕੰਪਨੀ ਮੈਟਾ, ਇਹ ਸਾਰਾ ਕੁਝ ਵਾਸ਼ਿੰਗਟਨ ਪੋਸਟ ਨੇ ਅੱਜ ਲਿਖਿਆ। ਸੋ ਜਿਸ ਤਰ੍ਹਾਂ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਵੀ ਉਹ ਹੁਣ ਸਿੱਖਾਂ ਦੇ ਵਿੱਚ ਵੀ ਕਿਹੜੇ ਜਿਹੜੇ ਮੋਡਰੇਟ ਸਿੱਖ ਆ, ਕਿਹੜੇ ਜਿਹੜੇ ਆਜ਼ਾਦੀ ਦੀ ਗੱਲ ਕਰਦੇ, ਉਹਨਾਂ 'ਚ ਵੀ ਪਾੜਾ ਪਾਉਣ ਦੀ ਗੱਲ ਕਰ ਰਹੇ ਹੈਗੇ ਆ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ। ਹੋਰ ਜਿਹੜੀਆਂ ਖਬਰਾਂ ਆ ਉਹਨਾਂ ਤੇ ਆਪਾਂ ਨਜ਼ਰ ਮਾਰਾਂਗੇ। ਜੁੜੇ ਰਹਿਣਾ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सब का स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी जी आए एक बारी फिर सत श्री अकाल, स्वागत है जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਤੁਹਾਡੇ ਨਾਲ ਮੋਦੀ ਹੁਣਾਂ ਦੇ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਉੱਥੇ ਦੀ ਸਰਕਾਰ ਉਹ ਧੱਕਾ ਕਰ ਰਹੀ ਆ ਮਿਨੋਰਟੀਜ਼ ਨਾਲ, ਉਹ ਡਿਸਕਸ ਕਰ ਰਹੇ ਸੀ। ਤੇ ਹੁਣ ਰਸ਼ੀਆ ਦੀ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਜਾਈਏ ਕਿ ਰਸ਼ੀਆ ਦਾ ਜਿਹੜਾ ਆਪੋਜੀਸ਼ਨ ਲੀਡਰ ਆ ਅਲੈਕਸੀ ਨਵਲਨੀ,
ਉਹ ਜੇਲ੍ਹ ਦੇ ਵਿੱਚੋਂ ਮਿਸਿੰਗ ਆ। ਬੜਾ ਸਟਰੋਂਗ ਲੀਡਰ ਆ ਓਪੋਜੀਸ਼ਨ ਦਾ, ਜਿਸ ਨੂੰ 19 ਸਾਲਾਂ ਦੀ ਸਜ਼ਾ ਜਿਹੜੀ ਆ ਵਲਾਡੀਮੀਰ ਪੁਟਿਨ ਨੇ ਜਿਹੜੀ ਆ ਸੁਣਾਈ ਹੋਈ ਹੈਗੀ ਆ, ਤੇ ਉਹ ਜੇਲ੍ਹ ਦੇ ਵਿੱਚ ਸੀ, ਬਹੁਤ ਹਾਈ ਸਿਕਿਉਰਿਟੀ ਜੇਲ੍ਹ ਜਿਹੜੀ ਆ। ਤੇ ਉਹਦੇ ਜਿਹੜੇ ਸਾਥੀ ਆ ਹੁਣ ਇਹ ਕਹਿ ਰਹੇ ਆ ਵੀ ਉਹਦੇ ਨਾਲ ਸਾਡਾ ਕੋਈ ਕੰਟੈਕਟ ਨਹੀਂ ਹੋ ਰਿਹਾ ਹੈਗਾ। ਪਿਛਲੇ ਦਿਨਾਂ 'ਚ ਵਲਾਡੀਮੀਰ ਪੁਟਿਨ ਦੇ ਜੋ ਰਾਈਟ ਹੈਂਡ ਮੈਨ ਆ ਆਰਮੀ ਦੇ ਵਿੱਚ, ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਆਉਣ ਵਾਲੇ ਕੁਛ ਮਹੀਨਿਆਂ ਦੇ ਵਿੱਚ ਫਿਰ ਪੁਟਿਨ ਆ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਊਗਾ। ਸੋ ਉੱਥੇ ਵੀ ਜਿਹੜੀ ਆਪੋਜੀਸ਼ਨ ਆ ਪੂਰਾ ਜਿਹੜਾ ਧੱਕਾ ਆ ਉਹ ਕਰ ਰਿਹਾ ਹੈ। ਜੀ ਬਿਲਕੁਲ, ਉਹਨੇ ਆਲਰੇਡੀ ਐਲਾਨ ਕੀਤਾ ਹੋਇਆ ਹੈ ਵੀ ਇਸ ਵਾਰੀ ਫਿਰ ਉਹ ਅਗਲੀ ਦੀ ਇਲੈਕਸ਼ਨ ਜਿਹੜੀ ਉਹ ਰਨ ਕਰੇਗਾ, ਤੇ ਸਟਾਲਿਨ ਦਾ ਮੈਨੂੰ ਲੱਗਦਾ ਉਸਨੇ ਰਿਕਾਰਡ ਤੋੜਨ ਵੱਲ ਨੂੰ ਇਸ ਟਾਈਮ ਵਧਿਆ ਆ। ਇਸ ਵਾਰੀ ਉਸਨੇ ਚੁੱਪ ਚਪੀਤੇ ਹੀ ਐਲਾਨ ਕੀਤਾ ਆ। ਇੱਧਰ ਅਮਰੀਕਾ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਾਂ ਦੀ ਹਲਚਲ ਹੌਲੀ ਹੌਲੀ ਵਧਣੀ ਸ਼ੁਰੂ ਹੋਣੀ ਆ। ਆਇਓਵਾ ਦੇ ਵਿੱਚ ਕਾਕਸਿਸ ਹੋਣੀਆਂ ਸ਼ੁਰੂ ਹੋ ਜਾਣੀਆਂ ਅਗਲੇ ਸਾਲ ਦੇ ਵਿੱਚ। ਇਸ ਮੌਕੇ ਜਿਹੜੀ GOP ਦੀ ਜਿਹੜੀ ਕਹਿ ਸਕਦੇ ਆ ਪਲੇ ਗਰਾਊਂਡ ਆ, ਉਹਦੇ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਆ, ਉਹਨਾਂ ਦੀ ਚੜ੍ਹਤ ਜਿਹੜੀ ਆ ਉਹ ਪੂਰੀ ਤਰ੍ਹਾਂ ਬਣੀ ਹੋਈ ਹੈਗੀ ਆ। ਟਰੰਪ ਹੁਣਾਂ ਦੇ ਕਹਿੰਦੇ ਵੀ ਲਗਾਤਾਰ 5 ਹਫ਼ਤਿਆਂ ਤੋਂ ਉਹਨਾਂ ਦੀ ਕਮਾਂਡਿੰਗ ਲੀਡ ਜਿਹੜੀ ਆ ਉਹ ਬਣੀ ਪਈ ਆ। 51% ਲੋਕ ਟਰੰਪ ਹੁਣਾਂ ਦੀ ਸਪੋਰਟ ਦੇ ਵਿੱਚ ਨੇ, ਜਿਹੜੇ ਕਾਕਸ ਦੇ ਵਿੱਚ ਜਿਨ੍ਹਾਂ ਨੇ ਜਾਣਾ ਆ। ਉਹਨਾਂ ਦੇ ਵਿੱਚ ਲੇਟੈਸਟ ਆਏ ਸਰਵੇ ਦੇ ਵਿੱਚ ਦੇਖਿਆ ਜਾ ਰਿਹਾ ਅਕਤੂਬਰ ਮਹੀਨੇ ਵਿੱਚ ਇਹ ਪੋਲ ਵਿੱਚ 43% ਦੇ ਉੱਤੇ ਉਹਨਾਂ ਦਾ ਸਮਰਥਨ ਸੀਗਾ, ਤੇ ਉਹ ਹੁਣ ਵੱਧ ਕੇ 51% ਹੋ ਗਿਆ। ਉਧਰ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਉਹ ਦੂਜੇ ਨੰਬਰ ਦੇ ਉੱਤੇ ਆਏ ਆ 19% ਵੋਟਾਂ ਦੇ ਨਾਲ, ਮਤਲਬ ਪੋਲ ਦੇ ਵਿੱਚ, ਤੇ 16% ਤੋਂ ਇਹ ਵੱਧ ਕੇ ਉੱਤੇ ਆਏ ਆ। ਨਿੱਕੀ ਹੇਲੀ ਜੋ ਅਕਤੂਬਰ ਪੋਲ ਦੇ ਵਿੱਚ ਅੱਗੇ ਸੀਗੀ, ਉਹ 16 ਦੇ 16% ਦੇ ਉੱਤੇ ਹੀ ਦੇਖੀ ਜਿਹੜੀ ਆ ਉਹ ਜਾ ਰਹੀ ਆ। 2 ਤੋਂ 7 ਸਤੰਬਰ ਦੇ ਵਿੱਚ ਜਿਹੜੀ ਪੋਲ ਆ ਉਹ ਕੰਡਕਟ ਕੀਤੀ ਜਾ ਰਹੀ ਆ। ਟਰੰਪ ਉਹਨਾਂ ਨੇ ਚਾਹੇ ਜਿੰਨੀਆਂ ਮਰਜ਼ੀ ਇਹ ਆਪਸੀ ਜਿਹੜੇ ਪ੍ਰਾਇਮਰੀ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਨ, ਡਿਬੇਟਸ ਕਰਨ, ਉਹਨਾਂ ਨੇ ਇੱਕ ਦੇ ਵਿੱਚ ਵੀ ਹਿੱਸਾ ਨਹੀਂ ਲਿਆ, ਤੇ ਨਾ ਹੀ ਕਹਿੰਦੇ ਵੀ ਮੈਂ ਅੱਗੇ ਵੀ ਇਹਨਾਂ ਦੀਆਂ ਦੇ ਵਿੱਚ ਲੈਣਾ ਆ ਹਿੱਸਾ। ਪਰ ਫਿਰ ਵੀ ਉਹਨਾਂ ਦੀ ਜਿਹੜੀ ਸਪੋਰਟ ਆ ਉਹ ਪੂਰੀ ਤਰ੍ਹਾਂ ਬਰਕਰਾਰ ਹੈਗੀ ਆ। ਵਿਵੇਕ ਰਾਮਾਸਵਾਮੀ ਉਸ ਨੂੰ ਵੀ ਫਾਇਰ ਬ੍ਰਾਂਡ ਦੇ ਤੌਰ ਦੇ ਉੱਤੇ ਕਈ ਦੀ ਦੇਖਦੇ ਆ, ਪਰ ਉਹਦੀ ਕੋਈ ਬਹੁਤੀ ਸਪੋਰਟ ਹਾਲ ਦੀ ਘੜੀ ਵੋਟਾਂ ਵਿੱਚ ਤਬਦੀਲ ਨਜ਼ਰ ਨਹੀਂ ਆ ਰਹੀ। ਸੋਸ਼ਲ ਮੀਡੀਆ ਦੇ ਉੱਤੇ ਚਾਹੇ ਜਿੱਦਾਂ ਮਰਜ਼ੀ ਉਸ ਦੀ ਬੱਲੇ ਬੱਲੇ ਵੀ ਕਈ ਥਾਵਾਂ ਦੇ ਉੱਤੇ ਹੁੰਦੀ ਨਜ਼ਰ ਆ ਰਹੀ ਹੋਵੇ, 5% ਦੇ ਉੱਤੇ ਉੱਥੇ ਜਿਹੜੀ ਉਹ ਦੇਖੀ ਜਾ ਰਹੀ ਹੈਗੀ ਆ। ਸੋ 15 ਜਨਵਰੀ ਨੂੰ ਪਹਿਲੀ ਕਾਕਸ ਆਇਓਵਾ ਦੇ ਵਿੱਚ ਹੋਣੀ ਆ। ਆਇਓਵਾ ਵਾਲੇ ਖੁਦ ਵੀ ਆਪ ਕਹਿੰਦੇ ਹੁੰਦੇ, ਕਹਿੰਦੇ ਵੀ ਸਾਰਾ 4 ਸਾਲਾਂ ਬਾਅਦ ਹੀ ਸਾਡੀ ਯਾਦ ਆਉਂਦੀ ਆ ਸਾਰਿਆਂ ਨੂੰ। ਉਸ ਤੋਂ ਪਹਿਲਾਂ ਜਿਹੜਾ ਆ ਉਹ ਕੋਈ ਵੀ ਸਾਨੂੰ ਪੁੱਛਦਾ ਨਹੀਂ ਆ। ਪਰ ਇੱਕ ਵਾਰੀ ਫੋਰ ਫਰੰਟ ਦੇ ਉੱਤੇ ਫਿਰ ਆਇਓਵਾ ਜਿਹੜਾ ਉਹ ਆਇਆ ਆ, ਜਿੱਥੋਂ ਪ੍ਰੈਜ਼ੀਡੈਂਸ਼ੀਅਲ ਕਹਿ ਸਕਦੇ ਆ ਵੀ ਪਿੜ ਜਿਹੜਾ ਉਹ ਭਖਣਾ ਸ਼ੁਰੂ ਹੋਣਾ ਆ। ਪਹਿਲੀਆਂ ਜਿਹੜੀਆਂ ਕਾਕਸਿਸ ਆ ਉਹ ਉੱਥੇ ਹੋਣਗੀਆਂ ਜੀ। ਅਗਲੀ ਖਬਰ ਵੱਲ ਚੱਲੀਏ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਇੱਕ ਵਾਰੀ ਫੇਰ ਉਹ ਆਪਣਾ ਕੇਸ ਬਣਾ ਰਹੇ ਆ ਅਮਰੀਕਾ ਦੇ ਵਿੱਚ, ਵਾਸ਼ਿੰਗਟਨ ਦੇ ਕੋਲ, ਵੀ ਸਾਨੂੰ ਪੈਸੇ ਦਿੱਤੇ ਜਾਣ। ਹੁਣ ਵਾਈਟ ਹਾਊਸ ਬੜਾ ਕਸੂਤੀ ਸਥਿਤੀ 'ਚ ਫਸਿਆ ਹੋਇਆ ਆ। ਨਵੇਂ ਜਿਹੜੇ ਸਪੀਕਰ ਹੈਗੇ ਆ ਮਾਈਕ ਜੌਨਸਨ ਤੇ ਹੋਰ ਬਹੁਤ ਸਾਰੇ ਰਿਪਬਲਿਕਨਸ ਆ, ਉਹ ਇਸ ਨੂੰ US ਬਾਰਡਰ ਵਿਦ ਮੈਕਸੀਕੋ ਦੇ ਨਾਲ ਵੀ ਜੋੜ ਰਹੇ ਹੈਗੇ ਆ। ਈਵਨ ਹਾਰਡਕੋਰ ਡੈਮੋਕ੍ਰੇਟਸ ਵੀ ਹੁਣ ਜੋ ਇਲੀਗਲ ਇਮੀਗ੍ਰੇਸ਼ਨ ਕ੍ਰਾਸਿੰਗ ਹੋ ਰਹੀ ਆ ਸਦਰਨ ਬਾਰਡਰ ਤੋਂ ਉਹਦੇ ਅਗੇਂਸਟ ਆ ਗਏ ਆ। ਐਰੀਜ਼ੋਨਾ ਦੇ ਈਵਨ ਕੈਲੀਫੋਰਨੀਆ ਦੇ ਵੀ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਆ ਉਹ ਅਪਸੈਟ ਆ ਵੀ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹ ਬਹੁਤ ਜ਼ਿਆਦਾ ਡਿਲੇ ਹੋ ਰਹੀ ਆ, ਜਦ ਕਿ ਇਲੀਗਲ ਇਮੀਗ੍ਰੇਸ਼ਨ ਮਿਲੀਅਨ ਦੇ ਵਿੱਚ ਹੋ ਗਈ ਆ। ਕੱਲ ਵੀ ਬਹੁਤ ਸਾਰੇ ਜਿਹੜੇ ਚੈਨਲਸ ਆ ਉਹਨਾਂ ਨੇ ਬਾਰਡਰ ਦੇ ਉੱਤੇ ਜਾ ਕੇ ਦਿਖਾਲਿਆ ਕਿੱਦਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੋਏ ਆ, ਕਿਉਂਕਿ ਹੁਣ ਸਦਰਨ ਬਾਰਡਰ ਕੁਝ ਦਿਨਾਂ ਤੋਂ ਇਹਨਾਂ ਨੇ ਬੰਦ ਕੀਤਾ ਹੋਇਆ ਹੈਗਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਾਂਗਰਸ ਨੂੰ ਇਹ ਕਿਹਾ ਆ ਵੀ $50 ਬਿਲੀਅਨ ਦੀ ਜਿਹੜੀ ਅਸਿਸਟੈਂਸ ਆ ਉਹ ਯੂਕਰੇਨ ਨੂੰ ਦਿੱਤੀ ਜਾਵੇ, ਤੇ ਇਹਦੇ ਵਿੱਚ $14 ਬਿਲੀਅਨ ਇਜ਼ਰਾਈਲ ਦੇ ਲਈ ਵੀ ਮੰਗਿਆ ਗਿਆ ਹੈ, ਜੋ ਹਮਾਸ ਦੇ ਅਗੇਂਸਟ ਆਪਣੀ ਜੰਗ ਲੜ ਰਹੇ ਹੈਗੇ ਆ। ਪਰ ਨਾਲ ਦੀ ਨਾਲ ਵਾਈਟ ਹਾਊਸ ਨੇ ਇਹ ਵੀ ਕਿਹਾ ਵੀ ਅਸੀਂ ਇਸ ਗੱਲ ਦੇ ਲਈ ਜੋ ਸਾਡੇ ਰਿਪਬਲਿਕਨ ਕਾਊਂਟਰ ਪਾਰਟਸ ਕਾਂਗਰਸਮੈਨ ਹੈਗੇ ਆ ਉਹਨਾਂ ਦੇ ਨਾਲ ਐਗਰੀ ਕਰਾਂਗੇ ਵੀ US ਦੀ ਜਿਹੜੀ ਅਸਾਈਲਮ ਪਾਲਿਸੀ ਆ ਉਸ ਨੂੰ ਸਖਤ ਬਣਾਇਆ ਜਾਵੇ।
ਤਾਂ ਕਿ ਜੋ ਲੋਕ ਯੂਐਸ ਦਾ ਬਾਰਡਰ ਕ੍ਰਾਸ ਕਰ ਰਹੇ ਆ ਮੈਕਸੀਕੋ ਵਾਲੀ ਸਾਈਡ ਤੋਂ, ਉਹਨਾਂ ਦੇ ਲੋਕਾਂ 'ਚ ਆਉਣ ਦੇ ਵਿੱਚ ਘਾਟਾ ਹੋਵੇ। ਇਹ ਇੱਕ ਕਹਿੰਦੇ ਜਿਹੜੇ ਸੋਰਸਸ ਫੈਮਿਲੀਅਰ ਵਿਦ ਬਾਈਪਾਰਟੀਸਨ ਸੈਨੇਟ ਨੈਗੋਸ਼ੀਏਸ਼ਨ ਦੇ ਆ, ਉਹਨਾਂ ਨੇ ਦੱਸਿਆ, ਇਹ ਹਜੇ ਕੋਈ ਪਬਲਿਕ ਨਹੀਂ ਹੋਇਆ। ਜਿਹੜੀ ਨੈਗੋਸ਼ੀਏਸ਼ਨ ਚੱਲਦੀ ਹੈ ਉਹਦੇ ਵਿੱਚ ਇਹ ਵਾਈਟ ਹਾਊਸ ਵਾਲੇ ਤੇ ਜਿਹੜੇ ਰਿਪਬਲਿਕਨ ਕਾਂਗਰਸਮੈਨ ਜਾਂ ਕਾਂਗਰਸਵੂਮਨ ਆ, ਉਹ ਡਿਸਕਸ ਕਰ ਰਹੇ ਹੈਗੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਚੀਨ ਦੇ ਸਾਹਮਣੇ ਕਹਿੰਦੇ ਇੱਕ ਹੋਰ ਨਵੀਂ ਮੁਸ਼ਕਲ ਦਰਪੇਸ਼ ਪਈ ਆ। ਕਹਿੰਦੇ ਵੀ ਇੱਕ ਹੋਰ ਸਰਦਰਦੀ ਉਹਨਾਂ ਦੇ ਮੋਹਰੇ ਆ। ਕਹਿੰਦੇ ਵੀ ਡੀਫਲੇਸ਼ਨ ਆ, ਉਸ ਨੂੰ ਉਹ ਹੁਣ ਕਾਬੂ ਨਹੀਂ ਕਰ ਪਾ ਰਹੇ ਹੈਗੇ। ਜਿਹੜੀਆਂ ਸੈਂਟਰਲ ਬੈਂਕ ਆ ਪੂਰੀ ਦੁਨੀਆ ਭਰ ਦੇ ਵਿੱਚ ਇਹ ਟਰਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਸਾਡੀ ਜਿਹੜੀ ਮਹਿੰਗਾਈ ਆ ਉਸ ਨੂੰ ਰੋਕਿਆ ਜਾਵੇ। ਤੇ ਚਾਈਨਾ ਦੇ ਵਿੱਚ ਸਮੱਸਿਆ ਪੁੱਠੀ ਬਣੀ ਪਈ ਆ ਵੀ ਉੱਥੇ ਕੀਮਤਾਂ ਲਗਾਤਾਰ ਜਿਹੜੀਆਂ ਆ ਉਹ ਘਟਦੀਆਂ ਜਾ ਰਹੀਆਂ ਆ। ਉਹਨਾਂ ਦਾ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਸਾਲਾਨਾ ਦੇ ਮੁਕਾਬਲੇ 0.5% ਥੱਲੇ ਨੂੰ ਜਿਹੜਾ ਉਹ ਚਲਾ ਗਿਆ ਆ। ਕਹਿੰਦੇ ਵੀ ਪੈਂਡੈਮਿਕ ਤੋਂ ਬਾਅਦ ਦੇ ਵਿੱਚ ਹੁਣ ਸਭ ਤੋਂ ਵੱਡੀ ਜਿਹੜੀ ਗਿਰਾਵਟ ਆ ਉੱਥੇ ਦਰਜ ਹੋਈ ਆ। ਚਾਈਨਾ ਦੇ ਆਪਣੇ ਹੀ ਜਿਹੜਾ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਆ, ਉਹਨਾਂ ਨੇ ਇਹ ਆંકੜੇ ਜਿਹੜੇ ਆ ਉਹ ਦੱਸੇ ਹੈਗੇ ਆ। ਸੋ ਕਹਿੰਦੇ ਵੀ ਲਗਾਤਾਰ ਉੱਥੇ ਜਿਹੜੀ ਮਹਿੰਗਾਈ ਆ ਉਹ ਘਟ ਰਹੀ ਆ। ਉਸ ਤੋਂ ਵੀ ਜਿਹੜੀ ਮੁਲਕ ਜਿਹੜੇ ਉਹ ਪਰੇਸ਼ਾਨ ਹੋ ਜਾਂਦੇ ਆ। ਇੱਕ ਸਾਲ ਪਹਿਲਾਂ ਇਹ 0.2% ਘਟੀ ਸੀ ਤੇ ਹੁਣ ਇਹ 0.5% ਹੋਰ ਜ਼ਿਆਦਾ ਘਟ ਚੁੱਕੀ ਆ। ਸੋ ਕਹਿੰਦੇ ਡਾਊਨਵਰਡ ਸਪਾਇਰਲ ਜਿਹੜਾ ਆ ਉਹ ਉੱਥੇ ਆ ਰਿਹਾ ਆ। ਕਹਿੰਦੇ ਵੀ ਇਹ ਡਾਟਾ ਆਉਣ ਦੇ ਨਾਲ ਜਿਹੜੇ ਚਾਈਨੀਜ਼ ਪਾਲਿਸੀ ਮੇਕਰਸ ਆ ਉਹ ਇਹ ਕਹਿ ਰਹੇ ਆ ਵੀ ਭਾਈ ਅਸੀਂ ਮੋਨੀਟਰੀ ਜਿਹੜੀ ਸਪੋਰਟ ਆ ਵਰਲਡ ਦੀ ਜਿਹੜੀ ਦੂਜੀ ਸਭ ਤੋਂ ਵੱਡੀ ਇਕੋਨਮੀ ਆ ਉਸ ਨੂੰ ਬੂਸਟ ਕਰਨ ਦੇ ਲਈ ਦੇਵਾਂਗੇ। ਉਹਨਾਂ ਦਾ ਜਿਹੜਾ ਰੀਅਲ estate ਦਾ ਜਿਹੜਾ ਕ੍ਰਾਈਸਿਸ ਆ ਇਸ ਟਾਈਮ ਉਹ ਕਾਫੀ ਮੰਦੇ ਹਾਲਾਤਾਂ ਦੇ ਵਿੱਚ ਬਣ ਚੁੱਕਾ ਆ। ਕਹਿੰਦੇ ਵੀ ਆંકੜਿਆਂ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਦੇ ਅਨਇੰਪਲੋਇਮੈਂਟ, ਨੌਜਵਾਨਾਂ ਦੀ ਅਨਇੰਪਲੋਇਮੈਂਟ ਦੀ ਦਰ ਬਹੁਤ ਜ਼ਿਆਦਾ ਇਸ ਟਾਈਮ ਵੱਧ ਚੁੱਕੀ ਹੈਗੀ ਆ। ਕੰਜ਼ਿਊਮਰ ਪ੍ਰਾਈਸਿਸ ਦੀ ਡੀਫਲੇਸ਼ਨ ਦੇ ਨਾਲ ਵੀ ਮੁਲਕਾਂ ਨੂੰ ਇਹ ਪ੍ਰੋਬਲਮ ਹੁੰਦੀ ਆ। ਤਾਂ ਹੀ ਇੱਥੇ ਇਨਫਲੇਸ਼ਨ 2% ਜਿਹੜੀ ਉਹ ਕਹਿੰਦੇ ਕਰਨੀ ਹੋਈ ਕਰਨੀ ਹੁੰਦੀ ਆ। ਹਰ ਇੱਕ ਚੀਜ਼ ਦਾ ਮੁੱਲ ਘੱਟੋ ਘੱਟ 2% ਤਾਂ ਆਪਾਂ ਈਅਰ ਟੂ ਈਅਰ ਐਂਡ ਜਿਹੜਾ ਉਹ ਵਧਾਉਣਾ ਹੀ ਹੁੰਦਾ ਆ। ਇਹ ਵੀ ਆਪਣੇ ਵੱਲੋਂ ਹੀ ਬਣਾਈ ਗਈਆਂ ਹੋਈਆਂ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ। ਓਬਵੀਅਸਲੀ ਚਲੋ ਇਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਉਹ ਹੋਣਗੀਆਂ। ਉੱਥੇ ਜਿਹੜੀਆਂ ਫੂਡ ਦੀਆਂ ਪ੍ਰਾਈਸਿਸ ਉਹ 4% ਤੋਂ ਵੱਧ ਜਿਹੜੀਆਂ ਉਹ ਡਿੱਗ ਚੁੱਕੀਆਂ ਆ। ਜਿਹੜਾ ਮੀਟ ਉੱਥੇ ਖਾਂਦਾ ਹੈ ਉਹ 31% ਪ੍ਰਾਈਸ ਜਿਹੜਾ ਉੱਥੇ ਘਟਿਆ ਆ। ਤੇ ਇੱਥੇ ਲੋਕਾਂ ਨੂੰ ਸਾਹ ਨਹੀਂ ਆ ਰਿਹਾ ਜਿਹੜੀ ਉਹ ਮਹਿੰਗਾਈ ਨੂੰ ਜਿਹੜਾ ਉਹ ਦੇਖਦੇ ਹੋਏ। ਸੋ ਦੇਖੋ ਕੀ ਬਣਦਾ ਆ। ਦੋ ਵੱਖੋ ਵੱਖਰੇ ਵਾਵਰੋਲੇ ਜਿਹੜੇ ਇਸ ਟਾਈਮ ਹਰਜੋਤ ਸਿੰਘ ਦੀ ਦੁਨੀਆ ਭਰ ਦੇ ਵਿੱਚ ਘੁੰਮ ਰਹੇ ਆ। ਜਿੱਥੇ ਸਾਰੀ ਦੁਨੀਆ ਮਹਿੰਗਾਈ ਤੋਂ ਪਰੇਸ਼ਾਨ ਆ, ਚਾਈਨਾ ਵਾਲੇ ਜਿਹੜੇ ਆ ਉਹ ਘਟ ਰਹੀਆਂ ਕੀਮਤਾਂ ਤੋਂ ਪਰੇਸ਼ਾਨ ਹੋਏ ਪਏ ਆ। ਉੱਥੇ ਲੱਖਾਂ ਦੇ ਹਿਸਾਬ ਨਾਲ ਜਿਹੜੇ ਰੈਸਟੋਰੈਂਟ ਆ ਬੰਦ ਹੋ ਗਏ ਆ। ਹਜ਼ਾਰਾਂ ਦੇ ਹਿਸਾਬ ਦੇ ਨਾਲ ਫੈਕਟਰੀਆਂ ਬੰਦ ਆ। ਲੋਕ ਸ਼ਹਿਰਾਂ ਤੋਂ ਆਪਣੇ ਜਿਹੜੇ ਪਿੰਡਾਂ ਵੱਲ ਜਾ ਰਹੇ ਆ। ਬਹੁਤ ਬੁਰੀ ਸਿਚੁਏਸ਼ਨ ਬਣੀ ਹੋਈ ਆ। ਸੋ ਕੱਲਾ ਚਾਈਨਾ ਨਹੀਂ, ਉਧਰ ਅਰਜਨਟੀਨਾ ਵੱਲ ਆਈਏ। ਅਰਜਨਟੀਨਾ ਦੇ ਹਾਵੀਅਰ ਮਿਲੇ ਜੋ ਪ੍ਰੈਜ਼ੀਡੈਂਟ ਹੈਗੇ ਆ ਇਲੈਕਟ, ਉਹਨਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਆ ਤੇ ਉੱਥੇ ਵੀ ਇਸ ਟਾਈਮ ਦੇ ਉੱਤੇ ਬਹੁਤ ਬੁਰਾ ਹਾਲ ਆ। ਬਿਲੀਅਨਸ ਆਫ ਡਾਲਰ ਦਾ ਕਰਜ਼ਾ ਆ, $45 ਬਿਲੀਅਨ ਦਾ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਕੋਲ। ਤੇ ਇਸ ਤੋਂ ਬਿਨਾਂ $10.6 ਬਿਲੀਅਨ ਜਿਹੜਾ ਆ ਉਹ ਪ੍ਰਾਈਵੇਟ ਕ੍ਰੈਡੀਟਰਸ ਦੇ ਕੋਲ ਹੈਗਾ। ਉਹਨਾਂ ਨੇ ਜਿਹੜੇ ਆਪਣੀ ਸਹੁੰ ਚੁੱਕ ਸਮਾਗਮ ਦੇ ਦੌਰਾਨ ਦੱਸਿਆ ਵੀ देयर इज नो ਮਨੀ, ਸਾਡੇ ਕੋਲ ਕੋਈ ਪੈਸਾ ਨਹੀਂ ਹੈ। ਹੁਣ ਦੇਖੋ ਵੀ ਜੇ ਇੱਕ ਇਲੈਕਟਡ ਪ੍ਰੈਜ਼ੀਡੈਂਟ ਹੋਵੇ ਤੇ ਉਹ ਕਹੇ ਵੀ ਸਾਡੇ ਮੁਲਕ ਕੋਲ ਪੈਸਾ ਹੀ ਨਹੀਂ, ਤਾਂ ਵੀ ਉੱਥੇ ਦੀ ਕੀ ਜਿਹੜੀ ਸਿਚੁਏਸ਼ਨ ਹੋਊਗੀ। ਹਾਲਾਂਕਿ ਖੁਦ ਉਹ ਬਹੁਤ ਮਸ਼ਹੂਰ ਇਕੋਨੋਮਿਸਟ ਹੈਗੇ ਆ। ਸੋ ਅਮਰੀਕਾ ਵਾਲਿਆਂ ਨੇ ਇਹ ਕਿਹਾ ਵੀ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਕਿਉਂਕਿ ਅਰਜਨਟੀਨਾ ਦਾ ਇਹ ਬੜਾ ਫਾਇਰ ਬ੍ਰਾਂਡ ਜਿਹੜਾ ਲੀਡਰ ਆ, ਪ੍ਰੈਜ਼ੀਡੈਂਟ ਟਰੰਪ ਵਾਂਗ ਹੀ ਐਕਟ ਕਰਦਾ ਆ। ਤੇ ਅਮਰੀਕਾ ਵਾਲਿਆਂ ਨੇ ਕਿਹਾ ਵੀ ਅਸੀਂ ਸਾਥ ਦੇਵਾਂਗੇ ਤੇ ਨਾਲ ਦੀ ਨਾਲ ਉਹਨੇ ਕਿਹਾ ਵੀ ਮੈਂ ਇਜ਼ਰਾਈਲ ਦੇ ਨਾਲ ਵੀ ਪੂਰੀ ਤਰ੍ਹਾਂ ਆ। ਇਸੇ ਤਰ੍ਹਾਂ ਜੇ ਬ੍ਰਿਟੇਨ ਦੀ ਗੱਲ ਕਰਦੇ ਜਾਈਏ, ਅੱਜ CNN ਬਿਜ਼ਨਸ ਨੇ ਬ੍ਰਿਟੇਨ ਦੇ ਸੰਬੰਧ ਦੇ ਵਿੱਚ ਵੀ ਇੱਕ ਆਰਟੀਕਲ ਛਾਪਿਆ ਵੀ ਬ੍ਰਿਟੇਨ ਇਜ਼ ਬ੍ਰੋਕਨ। ਉੱਥੇ ਇੰਨੀ ਗਰੀਬੀ ਆ ਵੀ ਵਿਕਟੋਰੀਅਨ ਸਮੇਂ ਦੇ ਵਾਲਾ ਜਿਹੜੀ ਸਿਚੁਏਸ਼ਨ ਬਣੀ ਆ ਇਨਇਕੁਐਲਿਟੀ ਨੂੰ ਲੈ ਕੇ, ਵੀ ਜਿਹੜੇ ਅਮੀਰ ਆ ਬਹੁਤ ਅਮੀਰ ਆ, ਜਿਹੜੇ ਗਰੀਬ ਆ ਉਹਨਾਂ ਕੋਲ ਰੋਟੀ ਖਾਣ ਲਈ ਵੀ ਹੁਣ ਪੈਸੇ ਨਹੀਂ ਹੈਗੇ। ਇਦਾਂ ਦੀ ਜਿਹੜੀ ਸਿਚੁਏਸ਼ਨ UK ਦੇ ਵਿੱਚ ਬਣੀ ਹੋਈ ਹੈ। 300 ਪੇਜਾਂ ਦੀ ਰਿਪੋਰਟ ਪਿਛਲੇ ਐਤਵਾਰ ਕੱਲ ਜਾਣੀ ਕਿ UK ਦਾ ਇਕਨੋਮਿਕ ਸਟੈਗਨੇਸ਼ਨ ਦੇ ਸੰਬੰਧ ਦੇ ਵਿੱਚ ਛਾਪੀ ਗਈ ਆ। ਵੀ ਕਿਸ ਤਰ੍ਹਾਂ ਇਹ ਜਿਹੜਾ ਇੰਨਾ ਡਿਫਰੈਂਸ ਹੋ ਗਿਆ ਆ। ਆਕਸਫੋਰਡ ਦੇ ਵਿੱਚ ਇੰਨਾ ਜੋ ਅਮੀਰ ਏਰੀਆ ਆ
ਮੌਲ ਆ, ਉੱਥੇ ਜਿਹੜੇ ਅਮੀਰ ਲੋਕ ਆ ਤੇ ਜਿਹੜੇ ਗਰੀਬ ਆ ਉਹਨਾਂ ਨੂੰ ਰੋਟੀ ਖਾਣ ਦੇ ਲਈ ਵੀ ਜਿਹੜੇ ਹੋਮਲੈਸ ਬਣੇ ਹੋਏ ਆ ਤੇ ਉਹਨਾਂ ਦੇ ਕੋਲ ਪੈਸੇ ਨਹੀਂ ਹੈਗੇ। ਸੋ ਸਿਚੁਏਸ਼ਨ ਆਲ ਓਵਰ ਦੀ ਵਰਲਡ, ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਦੇ ਹਾਂ, ਹਰ ਮੁਲਕ ਦੇ ਵਿੱਚ ਡਿਫਰੈਂਟ ਬਣੀ ਹੋਈ ਆ। ਕੈਟਾਸਟ੍ਰੋਫਿਕ ਆ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਆ, ਕਹਿੰਦੇ ਪਈ ਡੋਮੈਸਟਿਕ ਅਬਿਊਜ਼ ਯੂਕੇ 'ਚ 700% ਵਧਿਆ ਆ ਮਾਰ-ਕੁੱਟ ਦਾ। ਮੈਂਟਲ ਹੈਲਥ ਦੀ ਪ੍ਰੋਬਲਮ ਜਿਹੜੀ ਆ ਬਹੁਤ ਵਧੀਆ। ਸਕੂਲਾਂ ਦੇ ਵਿੱਚ 134% ਐਬਸੈਂਸ ਇਹ ਕਰੋਨਾ ਤੋਂ ਬਾਅਦ ਹੋਈ ਆ। ਜੀ ਜੀ 1.2 ਮਿਲੀਅਨ ਲੋਕ ਪਹਿਲਾਂ ਨਾਲੋਂ ਜ਼ਿਆਦਾ ਵੈਲਫੇਅਰ ਪੇਮੈਂਟਸ ਉੱਥੇ ਲੈ ਰਹੇ ਹੈਗੇ ਆ। ਸੋ ਇਦਾਂ ਦੀ ਸਿਚੁਏਸ਼ਨ ਯੂਕੇ ਦੇ ਵਿੱਚ ਬਣੀ ਹੋਈ ਹੈਗੀ। ਜੀ ਬਿਲਕੁਲ, ਓਵਰਆਲ ਇਕੋਨਮੀ ਦਾ ਦੁਨੀਆ ਭਰ ਦੇ ਵਿੱਚ ਹਾਹਾਕਾਰ ਜਿਹੜੀ ਆ ਉਹ ਮਚੀ ਪਈ ਆ। ਕੋਈ ਕਹਿੰਦਾ ਜੀ ਹੋ ਜਾਊਗਾ ਠੀਕ, ਚੰਗੀ ਗੱਲ ਆ, ਹੋ ਜਾਵੇ ਠੀਕ, ਵਧੀਆ ਆ। ਸਾਡੇ ਜਿਹੜੇ ਯੈਨਟੀ ਐਲਨ ਆ ਉਹ ਕਹਿਣ ਲੱਗ ਗਏ ਸੀਗੇ ਸੌਫਟ ਲੈਂਡਿੰਗ ਵੱਲ ਨੂੰ ਆ। ਇਨਫਲੇਸ਼ਨ ਦੇ ਆંકੜੇ ਆ ਉਹ ਹੁਣ ਪਿਛਲੇ ਸਾਲ ਦੇ ਮੁਕਾਬਲੇ ਓਬਵੀਅਸਲੀ ਥੋੜ੍ਹੇ ਜਿਹੇ ਕੰਟਰੋਲ 'ਚ ਨਜ਼ਰ ਜਿਹੜੇ ਉਹ ਆ ਰਹੇ ਆ, ਪਰ ਫਿਰ ਵੀ ਲੋਕਾਂ ਦੇ ਜੇਬਾਂ ਦੇ ਉੱਤੇ ਬੋਝ ਜਿਹੜਾ ਉਹ ਨਜ਼ਰ ਆ ਹੀ ਰਿਹਾ ਆ। ਕੀ ਹੁੰਦਾ ਆ ਹੁਣ, ਰਿਪੋਰਟਾਂ ਦੇਖੋ ਆਲਰੇਡੀ ਇਲੈਕਸ਼ਨ ਈਅਰ ਦੇ ਸਾਈਕਲ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਵੀ ਅਗਲੇ ਸਾਲ ਦੇ ਵਿੱਚ ਇੰਟਰਸਟ ਰੇਟ ਘੱਟ ਹੋਣੇ ਸ਼ੁਰੂ ਹੋ ਜਾਣਗੇ। ਕਿੰਨੇ ਜਿਹੜੇ ਆਲਰੇਡੀ ਅਰਥ ਸ਼ਾਸਤਰੀ ਆ ਜਾਂ ਸਟ੍ਰੈਟੇਜਿਸਟ ਹੈਗੇ ਆ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ, ਉਹਨਾਂ ਨੇ ਇਹ ਗੱਲਾਂ ਜਿਹੜੀਆਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ। ਆਪਣੇ ਗਵਾਂਢੀ ਮੁਲਕ ਦੇ ਵਿੱਚ ਵੀ ਇਹ ਗੱਲ ਜਿਹੜੀ ਉਹ ਸ਼ੁਰੂ ਹੋਈ ਆ। ਸੋ ਹੋਪਫੁਲੀ ਮਾਹੌਲ ਜਿਹੜਾ ਆ ਉਹ ਠੀਕ ਹੋਣਾ ਸ਼ੁਰੂ ਹੋਵੇ। ਲੋਕਾਂ ਨੂੰ ਬਸ ਇਹੀ ਹਰਜੋਤ ਸਿੰਘ ਜੀ ਡਰ ਰਹਿੰਦਾ ਆ ਵੀ ਇਹ ਮਾਹੌਲ ਠੀਕ ਹੋਣ ਤੋਂ ਪਹਿਲਾਂ ਕਿਤੇ ਹੋਰ ਜ਼ਿਆਦਾ ਗਿਰਾਵਟ ਤਾਂ ਨਹੀਂ ਆ ਜਾਊਗੀ। ਇਹ ਹੋਊਗਾ ਨਹੀਂ ਹੋਊਗਾ, ਕਿੱਦਾਂ ਹੋਊਗਾ, ਇਹ ਆਪਾਂ ਸਾਰੇ ਜਣੇ ਇਕੱਠੇ ਹੀ ਹੋਣਾ ਇਹਦੇ ਵਿੱਚ। ਬਾਕੀ ਜੋ ਅਰਥ ਸ਼ਾਸਤਰੀ ਕਹਿੰਦੇ ਆ, ਜੋ ਇਕੋਨੋਮਿਸਟ ਕਹਿ ਰਹੇ ਆ, ਜੋ ਉਹਨਾਂ ਦੀਆਂ ਰਿਪੋਰਟਸ ਆ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਆ ਉਹ ਇੱਦਾਂ ਹੀ ਕਰਦੇ ਰਹਾਂਗੇ। ਤੇ ਹੁਣ ਆਪਣਾ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਅੱਜ ਦਾ ਇੱਥੇ ਹੀ ਹੁਣ ਸਮਾਪਤ ਹੈ। ਮਿਲਦੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਤੇ ਅੱਜ ਤੋਂ ਬਾਅਦ ਦੇ ਪ੍ਰੋਗਰਾਮ ਵੀ ਦੱਸਦੇ ਹੁਣ ਦੇ ਪ੍ਰੋਗਰਾਮ ਤੋਂ ਬਾਅਦ। ਸੋ ਬਹੁਤ ਸਾਰੇ ਜਿਹੜੇ ਸਰੋਤੇ ਆ ਨਵੇਂ ਜੁੜਦੇ ਆ ਸਾਡੇ ਨਾਲ, ਕਿਉਂਕਿ ਕੱਲ ਟ੍ਰੇਸੀ ਗੁਰੂ ਘਰ ਤੇ ਸਟਾਕਟਨ ਗੁਰੂ ਘਰ ਗਏ ਸੀ। ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਆ ਉਹ ਰੇਡੀਓ ਸੈਟਸ ਵੀ ਲੈ ਕੇ ਗਏ ਸੀ, ਉਹਨਾਂ ਨੂੰ ਪ੍ਰੋਗਰਾਮਾਂ ਦਾ ਪਤਾ ਲੱਗ ਜਾਵੇ। ਜੀ ਬਿਲਕੁਲ ਜੀ, ਅਗਲਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਜੀ 10 ਤੋਂ 11 ਵਜੇ ਦੇ ਵਿੱਚ। ਮੈਂ ਆਵਾਂਗਾ ਨਾਲ ਹਨੇਰੀਆਂ ਤੇ ਮਸੂਦ ਮੱਲੀ ਹੋਣਾ ਦੇ ਨਾਲ, ਤੇ ਫਿਰ 11:30 ਤੋਂ 1 ਵਜੇ ਦੇ ਵਿੱਚ ਨਜ਼ਰੀਆ, 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2:30 ਤੋਂ 3 ਵਜੇ ਦੇ ਵਿੱਚ ਰਿਸ਼ਤੇ 3 ਤੋਂ 4 ਸਾਂਝੀ ਸੱਥ ਰਾਜ ਦਾ ਪੰਜਾਬੀ ਟੈਕ ਟਾਕ, ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਉਹ ਪੇਸ਼ ਹੋਣਗੀਆਂ। ਤੇ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਦੇਸੋਂ ਪਰਦੇਸ, ਤੇ 5:30 5:40 ਤੇ ਲੈ ਕੇ 6 ਵਜੇ ਤੱਕ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। ਤੇ ਫਿਰ 8 ਵਜੇ ਤੋਂ ਬਾਅਦ ਚ ਪ੍ਰੋਗਰਾਮ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਹੋਊਗਾ। ਤੇ ਫਿਰ ਉਸ ਤੋਂ ਉਪਰੰਤ ਪ੍ਰੋਗਰਾਮ ਕਦੀ ਇਤਿਹਾਸ ਬੋਲਵੇ ਮਸੂਦ ਮੱਲੀ ਹੁਣਾਂ ਦੇ ਨਾਲ ਪੇਸ਼ ਹੋਊਗਾ। ਇੱਦਾਂ ਪ੍ਰੋਗਰਾਮ ਜਿਹੜੇ ਪੰਜਾਬੀ ਰੇਡੀਓ USA ਦੇ ਉੱਤੇ ਚੱਲਦੇ ਰਹਿਣਗੇ। ਹੁਣ ਲੈਂਦੇ ਆ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।